ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਾਰਲਕ ਤੋਂ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰਗੇ ਆਪਾਂ ਪੰਜਾਬ ਦੇ ਸ਼ਰਾਬ ਘੁਟਾਲੇ ਦੀ ਜਾਂਚ ਦੀ। ਤੁਸੀਂ ਕੱਲ ਹੀ ਸੰਕੇਤ ਦੇਤੇ ਸੀ ਜਦੋਂ ਆਪਾਂ ਅਮਰੂਦ ਘੁਟਾਲੇ ਦੀ ਜਾਂਚ ਦੀ ਗੱਲ ਕਰ ਰਹੇ ਸਾਂ ਕਿ ਜਿਹੜੀਆਂ ਫਾਈਲਾਂ ਰੂਜਮ ਦੇ ਘਰੋਂ ਮਿਲੀਆਂ ਨੇ ਕਿ ਉਹ ਘੁਟਾਲੇ ਦੀਆਂ ਨੇ ਜਾਂ ਕਿਸੇ ਹੋਰ ਕਿਸੇ ਮਸਲੇ ਦੀਆਂ ਵੀ ਹੋ ਸਕਦੀਆਂ ਨੇ। ਹੁਣ ਕਹਿੰਦੇ ਪੰਜਾਬ ਸ਼ਰਾਬ ਘੁਟਾਲੇ ਦੀ ਜਾਂਚ ਲਈ ਅਧਿਕਾਰੀ ਦਿੱਲੀ ਤਲਬ ਹੋ ਗਏ ਜੀ। ਬਿਲਕੁਲ ਪ੍ਰਵੀਨ ਜੀ, ਆਪਾਂ ਜਦੋਂ ਈਡੀ ਦੀ ਰੇਡ ਪੰਜਾਬ ਦੇ ਵਿੱਚ ਅਮਰੂਦ ਵਾਲੇ ਮਾਮਲਿਆਂ 'ਚ ਪੈਂਦੀ ਹੈ, ਅਮਰੂਦ ਘੁਟਾਲੇ ਦੇ ਮਾਮਲਿਆਂ 'ਚ, ਜੀ ਤੇ ਬਰਨੰਜਮ ਦੇ ਘਰੇ ਈਡੀ ਦੀ ਟੀਮ ਪਹੁੰਚਦੀ ਹੈ ਕਿਉਂਕਿ ਬਰਨੰਜਮ ਹੋਰਾਂ ਦੀ ਪਤਨੀ ਦਾ ਕਿਹਾ ਜਾ ਰਿਹਾ ਕਿ ਉਸ ਅਮਰੂਦ ਘੁਟਾਲੇ ਨਾਲ ਤਾਰ ਜੁੜਦੀਆਂ। ਪਰ ਇਸ ਪਹਿਲੂ ਦੇ ਉੱਤੇ ਕਿ ਬਰਨੰਜਮ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨੇ ਤੇ ਦਿੱਲੀ ਵਾਲੀ ਸ਼ਰਾਬ ਪਾਲਿਸੀ ਵਾਲਾ ਮਾਮਲਾ ਪੰਜਾਬ 'ਚ ਹੈਗਾ, ਤਾਂ ਇਹਦੇ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਈਡੀ ਇਹ ਨਹੀਂ ਹੋ ਸਕਦਾ ਕਿ ਇਸ ਮਸਲੇ ਨੂੰ ਗੋਲਿਆਂ ਕਰ ਜਾਵੇ ਤੇ ਇਸ ਮਸਲੇ ਤੇ ਕੋਈ ਗੱਲੇ ਨਾ ਹੋਵੇ। ਸੋ ਉਹ ਜਿਹੜੀਆਂ ਰਿਪੋਰਟਾਂ ਮਿਲ ਰਹੀਆਂ ਸੀਗੀਆਂ ਉਹ ਰਿਪੋਰਟਾਂ ਅੱਜ ਲਗਭਗ ਸੱਚ ਸਾਬਤ ਹੋ ਰਹੀਆਂ ਨੇ। ਕੱਲ ਦੇਰ ਰਾਤ ਜਾ ਕੇ ਗੱਲ ਕਾਫੀ ਹੱਦ ਤੱਕ ਕਲੀਅਰ ਹੋ ਗਈ ਆ ਭਾਰਤੀ ਸਮੇਂ ਅਨੁਸਾਰ। ਆਪਾਂ ਅੱਜ ਬੁੱਧਵਾਰ ਸ਼ੁੱਕਰਵਾਰ ਦੀ ਸਵੇਰੇ ਗੱਲ ਕਰ ਰਹੇ ਹਾਂ ਮਤਲਬ। ਸੋ ਇਸ ਲਈ ਵੀਰਵਾਰ ਦੀ ਦੇਰ ਰਾਤ ਤੱਕ ਇਹ ਗੱਲ ਕਲੀਅਰ ਹੋ ਗਈ ਸੀ ਕਿ ਪੰਜਾਬ ਤੋਂ ਸ਼ਰਾਬ ਨਾਲ ਸੰਬੰਧਿਤ ਵਿਭਾਗ ਦੇ ਕਈ ਅਧਿਕਾਰੀਆਂ ਨੂੰ ਦਿੱਲੀ ਈਡੀ ਨੇ ਤਲਬ ਕਰ ਲਿਆ ਜੀ। ਵੈਸੇ ਆਪਾਂ ਲੰਮੇ ਸਮੇਂ ਤੋਂ ਇਹ ਗੱਲ ਕਰਦੇ ਰਹੇ ਹਾਂ ਕਿ ਪੰਜਾਬ ਦੇ 3-4 ਅਫਸਰ ਪਹਿਲਾਂ ਤੋਂ ਹੀ ਰਿਡਾਰ ਤੇ ਨੇ, 10-12 ਅਫਸਰ ਪਹਿਲਾਂ ਹੀ ਪੁੱਛਗਿੱਛ ਤੇ ਘੇਰੇ 'ਚ ਨੇ। ਪਰ ਦਿੱਲੀ ਦੇ ਵਿੱਚ ਸ਼ਰਾਬ ਘੁਟਾਲੇ ਦੇ ਹਵਾਲੇ ਨਾਲ, ਚਾਹੇ ਉਹ 100 ਕਰੋੜ ਦੀ ਰਿਸ਼ਵਤ ਦਾ ਮਾਮਲਾ ਹੈ, ਚਾਹੇ ਉਹ ਕਮਿਸ਼ਨ ਵਧਾਉਣ ਦਾ 5 ਤੋਂ 12% ਕਰਨ ਦਾ ਮਾਮਲਾ ਹੈ ਨਾ, ਉਹ ਸਾਰੇ, ਚਾਹੇ ਠੇਕੇ ਦੀ ਅਲਾਟਮੈਂਟ ਦਾ ਮਾਮਲਾ ਹੈ, ਚਾਹੇ ਉਹ ਸ਼ਰਾਬ ਪਾਲਿਸੀ ਨੂੰ ਲੈ ਕੇ ਬੈਠਕਾਂ ਕਰਨ ਦਾ ਮਾਮਲਾ ਹੈ, ਤੇ ਅਰਵਿੰਦ ਕੇਜਰੀਵਾਲ ਵੀ ਹੁਣ ਉਸ ਮਾਮਲੇ 'ਚ ਗ੍ਰਿਫਤਾਰ ਨੇ। ਤੇ ਉਸ ਤੋਂ ਬਾਅਦ ਮੰਨਿਆ ਜਾ ਰਿਹਾ ਸੀਗਾ ਕਿ ਇਹ ਮਾਮਲਾ ਪੰਜਾਬ ਕਦੇ ਵੀ ਅੱਪੜ ਸਕਦਾ ਹੈ ਕਿਉਂਕਿ ਦਿੱਲੀ ਵਾਲੀ ਪਾਲਿਸੀ ਹੀ ਪੰਜਾਬ ਲਿਆਂਦੀ ਗਈ ਸੀ ਤੇ ਦਿੱਲੀ ਵਾਲੇ ਕਾਰੋਬਾਰੀਆਂ ਦਾ ਹੀ ਤਾਲਮੇਲ ਇਹਦੇ ਨਾਲ ਜੁੜਦਾ ਹੈ। ਸੋ ਹੁਣ ਇਹ ਪਤਾ ਲੱਗ ਰਿਹਾ ਕਿ ਪ੍ਰਵੀਨ ਜੀ, ਬਕਾਇਦਾ ਤੌਰ ਤੇ ਈਡੀ ਨੇ ਜਿਹੜੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਨੇ KP ਸਿਨਹਾ, ਉਹਨਾਂ ਨੂੰ, ਕਰ ਤੇ ਆਬਕਾਰੀ ਕਮਿਸ਼ਨਰ ਬਰਨੰਜਮ ਨੂੰ ਤੇ ਵਧੀਕ ਆਬਕਾਰੀ ਕਮਿਸ਼ਨਰ ਨਰੇਸ਼ ਦੁਬੇ ਨੂੰ, ਠੀਕ ਹੈ ਜੀ, ਇਹਨਾਂ ਤਿੰਨਾਂ ਨੂੰ ਪੁੱਛਗਿੱਛ ਲਈ ਦਿੱਲੀ ਤਲਬ ਕਰ ਲਿਆ ਕਹਿੰਦੇ ਜੀ। ਇੱਕ ਪਹਿਲੂ ਤਾਂ ਇਹ ਹੈ। ਦੂਸਰਾ ਪਹਿਲੂ ਇਹਦੇ ਨਾਲ ਇਹ ਸੰਬੰਧ ਰੱਖਦਾ, ਉਹ ਇਹ ਹੈ ਕਿ ਜਿਹੜਾ ਪੰਜਾਬ 'ਚ ਹਾਲ ਹੀ 'ਚ ਨਕਲੀ ਸ਼ਰਾਬ ਵਾਲਾ ਮਾਮਲਾ ਹੋਇਆ, ਹਾਂਜੀ, ਨਕਲੀ ਸ਼ਰਾਬ ਕਾਰਨ ਜਿਵੇਂ ਮੌਤਾਂ ਦਾ ਸਿਲਸਿਲਾ ਲਗਾਤਾਰ, ਬਿਲਕੁਲ 2 ਦਰਜਨ ਦੇ ਕਰੀਬ ਮੌਤਾਂ। ਸੋ ਇਹ ਜਦੋਂ ਖਬਰਾਂ ਮਸਲਾ ਬਣੀਆਂ ਪੰਜਾਬ ਦੀ ਚੋਣਾਂ ਦੇ ਦੌਰਾਨ, ਕਿਉਂਕਿ ਚੋਣ ਦੇ ਦੌਰਾਨ ਪੰਜਾਬ ਦੇ ਵਿੱਚ ਸ਼ਰਾਬ ਸਪਲਾਈ ਇੱਕ ਆਮ ਵਰਤਾਰਾ ਆ ਰਿਹਾ। ਸ਼ਰਾਬ ਦੇ ਨਾਲ, ਸ਼ਰਾਬ ਦੀ ਬੋਤਲ ਦੇ ਨਾਲ ਵੋਟ ਖਰੀਦਣ ਦੀ ਕਵਾਇਦ ਆਮ ਰਹੀ ਹੈ। ਸੋ ਉਸ ਨੂੰ ਧਿਆਨ 'ਚ ਰੱਖਦੇ ਇਹ ਮਾਮਲਾ ਚੋਣ ਕਮਿਸ਼ਨ ਦੇ ਧਿਆਨ ਸੀ ਤੇ ਮੈਨੂੰ ਇਹ ਪਤਾ ਲੱਗ ਰਿਹਾ ਕਿ ਉਸ ਮਸਲੇ ਦੇ ਉੱਤੇ ਪੰਜਾਬ ਦੀ ਸ਼ਰਾਬ, ਉਸ ਨਕਲੀ ਸ਼ਰਾਬ ਵਾਲੇ ਮਸਲੇ ਦੇ ਉੱਤੇ ਪੰਜਾਬ ਦੇ 2 ਤੋਂ 3 ਅਧਿਕਾਰੀ ਚੋਣ ਕਮਿਸ਼ਨ ਨੇ ਦਿੱਲੀ ਤਲਬ ਕਰ ਲਿਆ। ਠੀਕ ਹੈ। 2 ਪਹਿਲੂ ਹੋ ਗਏ, ਜਿਹੜਾ ਸੰਗਰੂਰ ਦੇ ਵਿੱਚ ਹੋਇਆ। ਬਿਲਕੁਲ। ਸੋ ਇੱਕ ਪਾਸੇ ਈਡੀ ਨੇ ਦਿੱਲੀ ਸ਼ਰਾਬ ਘੁਟਾਲੇ ਤੋਂ ਗਾਂਹ ਵੱਧਦੇ ਆ ਪੰਜਾਬ ਵਾਲੇ ਮਾਮਲੇ 'ਚ, ਕਿਉਂਕਿ ਈਡੀ ਕੋਲ ਕਹਿੰਦੇ ਜੀ ਅਧਿਕਾਰ ਹੈ ਕਿ ਉਸ ਨੂੰ ਕੋਈ ਮਨਜ਼ੂਰੀ ਦੀ ਲੋੜ ਨਹੀਂ, ਉਹ ਜਿਵੇਂ ਚਾਹਵੇ, ਜਿੱਥੇ ਚਾਹਵੇ, ਜਿਸ ਸਥਿਤੀ ਚਾਹਵੇ ਰੇਡ ਕਰ ਸਕਦੀ ਹੈ। ਦੂਸਰਾ, ਇਹ ਵੀ ਜਾਣਕਾਰੀ ਮਿਲ ਰਹੀ ਹੈ ਪ੍ਰਵੀਨ ਜੀ ਕਿ ਈਡੀ ਇਹ ਮੰਨ ਕੇ ਚੱਲ ਰਹੀ ਹੈ ਕਿ ਇੱਕੋ ਸ਼ਰਾਬ
ਘੁਟਾਲੇ ਦੀ ਕੜੀ ਹੈ ਦਿੱਲੀ ਔਰ ਪੰਜਾਬ। ਇਸ ਲਈ ਇਹਦੇ 'ਚ ਵੱਖਰਾ ਮਾਮਲਾ ਦਰਜ ਕਰਨ ਦੀ ਵੀ ਲੋੜ ਨਹੀਂ। ਉਹ ਅੱਛਾ, ਉਸੇ ਕੜੀਆਂ ਚੋਂ ਅੱਗੇ ਕੜੀਆਂ ਜੋੜ ਕੇ ਇੱਥੇ ਵੀ ਕੱਲ ਨੂੰ ਕੋਈ ਗ੍ਰਿਫਤਾਰੀਆਂ ਦੀ ਸੰਭਾਵਨਾ ਬਣ ਰਹੀ ਹੈ। ਸੋ ਚਾਹੇ ਇਹਦੇ ਪਿੱਛੇ ਭਾਜਪਾ ਦੀ ਰਾਜਨੀਤੀ ਕੰਮ ਕਰ ਰਹੀ ਹੋਵੇ, ਕਹਿਣ ਚੋਣਾਂ ਦੇ ਮੌਕੇ ਕਾਰਵਾਈ ਤੇਜ਼ ਕਰਨਾ, ਚਾਹੇ ਇਹਦੇ ਪਿੱਛੇ ਇਹ ਸ਼ੰਕੇ ਸ਼ੋਭੇ ਪ੍ਰਗਟਾਏ ਜਾ ਰਹੇ ਨੇ ਕਿ ਈਡੀ ਭਾਜਪਾ ਵੱਲੋਂ ਸਿੱਧੀਆਂ ਖੇਡ ਰਹੀ ਆ। ਜੀ ਜੀ, ਪਰ ਇਹ ਸਾਰੇ ਮੌਕੇ ਕਿਹਨੇ ਪ੍ਰਦਾਨ ਕੀਤੇ ਉਹਨਾਂ ਨੂੰ, ਇਹ ਸਬੱਬ ਬਣਨ ਕਿਹਨੇ ਦਿੱਤੇ ਜੀ? ਪ੍ਰਵੀਨ ਜੀ, ਜਦੋਂ ਸੀਬੀਆਈ ਨੇ ਪੰਜਾਬ ਦੇ 2 ਵੱਡੇ ਅਧਿਕਾਰੀਆਂ ਦੇ ਮਾਮਲੇ 'ਚ ਜਾਂਚ ਮੰਗੀ ਸੀ ਵਿਭਾਗੀ ਕਾਰਵਾਈ ਦੇ ਲਈ, ਕਿ ਵਿਭਾਗੀ ਕਾਰਵਾਈ ਦਾ ਸਾਨੂੰ ਜਾਣਕਾਰੀ ਦਿਓ ਕਿ ਹੁਕਮ ਦਿਓ, ਤੇ ਸਰਕਾਰ ਨੇ ਹੁਕਮ ਜਾਰੀ ਕਰਨੋਂ ਇਨਕਾਰ ਕਰਤਾ ਸੀ, ਨਾ ਕਰਤੀ ਸੀ। ਤੇ ਉਸ ਮਾਮਲੇ ਤੇ ਹੁਣ ਉਹ ਮਾਮਲਾ ਵਿਜੀਲੈਂਸ ਕੋਲ ਹੈ ਸਾਰਾ, ਤੇ ਵਿਜੀਲੈਂਸ ਉਸ ਮਾਮਲੇ ਦੇ ਉੱਤੇ ਆਪ ਮਾਰੇ ਕਾਰਵਾਈ ਕਰੂਗੀ, ਅਦਾਲਤ ਤੋਂ ਹੁਕਮ ਲਿਆਊਗੀ, ਕੁਝ ਵੀ ਹੋ ਸਕਦਾ। ਪਰ ਫਿਲਹਾਲ ਇਹ ਖਬਰ ਦਾ ਸਾਹਮਣੇ ਆਉਣਾ ਕਿ ਹਾਂ ਜੀ ਪੰਜਾਬ ਦੇ 3 ਮੁੱਖ ਅਧਿਕਾਰੀ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਹ 2-3 ਅਧਿਕਾਰੀਆਂ ਤੋਂ ਪਹਿਲਾਂ ਵੀ ਪੁੱਛਗਿੱਛ ਹੋ ਚੁੱਕੀ ਆ, ਪੰਜਾਬ ਦੇ 10-12 ਅਧਿਕਾਰੀਆਂ ਤੋਂ ਪੁੱਛਗਿੱਛ ਹੋ ਚੁੱਕੀ ਹੈ ਇਸ ਮਾਮਲੇ 'ਚ। ਸੋ ਹੁਣ ਐਨ ਚੋਣਾਂ ਦੇ ਪਿੜ ਦੇ ਦੌਰਾਨ, ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਦੌਰਾਨ 31 ਤਰੀਕ ਨੂੰ ਇਕੱਠ ਰੱਖਿਆ, ਉਹਦੇ ਦੌਰਾਨ ਪੰਜਾਬ ਦੇ ਐਕਸਾਈਜ਼ ਨਾਲ ਸੰਬੰਧਿਤ ਅਧਿਕਾਰੀ, ਸਰਕਾਰ ਨਾਲ ਸੰਬੰਧਿਤ ਮੁੱਖ ਅਧਿਕਾਰੀ ਜੇ ਈਡੀ ਦੀ ਰਡਾਰ ਤੇ ਆ ਗਏ ਤਾਂ ਇਹਨਾਂ ਚੋਂ ਕੀ ਕੋਈ ਸਰਕਾਰੀ ਗਵਾਹ ਬਣ ਜਾਊਗਾ ਜੀ? ਕੀ ਕੋਈ ਸਰਕਾਰ ਵਾਲੇ ਪਾਸੇ, ਈਡੀ ਵਾਲੇ ਪਾਸੇ ਖੜ ਜਾਊਗਾ? ਤੇ ਪੰਜਾਬ ਦੇ ਵਿੱਚ ਇਸ ਕਤਾਰ 'ਚ ਹੁਣ ਲੀਡਰ ਖੜੇ ਨਜ਼ਰ ਆਉਣਗੇ। ਇਸ ਤੋਂ ਬਾਅਦ ਅਗਲੀ ਖਬਰ ਇਹੀ ਆਉਣ ਜਾ ਰਹੀ ਹੈ ਕਿ ਈਡੀ ਨੇ ਫਲਾਣਾ ਅਧਿਕਾਰੀ ਤੋਂ ਬਾਅਦ ਫਲਾਣਾ ਮੰਤਰੀ ਸੰਤਰੀ ਤਲਬ ਕਰ ਲਿਆ। ਕਿ ਹੁਣ ਕੇਜਰੀਵਾਲ ਤੋਂ ਬਾਅਦ ਪੰਜਾਬ ਦੇ ਕਿਸੇ ਸਿਆਸੀ ਲੀਡਰ ਨੂੰ ਸੰਮਣ ਜਾਰੀ ਹੋਣ ਵਾਲੇ ਨੇ ਜੀ? ਜੇਕਰ ਇਹ ਮਾਮਲਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ, ਤੇ ਜੇਕਰ ਇਹ ਮਾਮਲਾ ਐਕਸਾਈਜ਼ ਨਾਲ ਜੁੜਿਆ ਤਾਂ ਐਕਸਾਈਜ਼ ਵਿਭਾਗ ਵਿੱਤ ਮੰਤਰੀ ਹਰਪਾਲ ਚੀਮਾ ਕੋਲ ਹੈ। ਬਿਲਕੁਲ ਜੀ। ਤਾਂ ਇਹਦਾ ਮਤਲਬ ਕੀ ਕੱਲ ਉਹਨਾਂ ਨੂੰ ਸੰਮਣ ਜਾਰੀ ਹੋ ਜਾਣਗੇ? ਖਬਰ ਇਹ ਦੱਸਦੀ ਹੈ ਪ੍ਰਵੀਨ ਜੀ ਕਿ 2022 ਦੇ ਦੌਰਾਨ ਜਦੋਂ ਪੰਜਾਬ ਦੇ ਲਈ ਵੀ ਪਾਲਿਸੀ ਬਣੀ ਸੀ, ਇਹ ਸ਼ਰਾਬ ਪਾਲਿਸੀ, ਦਿੱਲੀ ਵਾਲੀ ਸ਼ਰਾਬ ਪਾਲਿਸੀ ਨੂੰ ਪੰਜਾਬ ਲਿਆਉਣ ਦੀ ਕਵਾਇਦ ਹੋਈ ਸੀ, ਤਾਂ ਇਸ ਨੂੰ ਅੰਤਮ ਛੋਹਾਂ ਕਹਿੰਦੇ ਜੀ ਕੇਜਰੀਵਾਲ ਦੇ ਘਰੇ ਬੈਠਕ 'ਚ ਦਿੱਤੀਆਂ ਗਈਆਂ। ਠੀਕ ਹੈ। ਤੇ ਉਸ ਬੈਠਕ 'ਚ ਮਨੀਸ਼ ਸਿਸੋਦੀਆ ਵੀ ਸੀਗੇ। ਤੇ ਹੁਣ ਇਸ ਨੂੰ ਹਵਾਲਾ ਬਣਾ ਕੇ ਕਿ ਉਹੀ ਵਪਾਰੀ ਨੇ ਜੀ ਜਿਹੜੇ ਉੱਥੇ ਸਵਾਲਾਂ ਦੇ ਘੇਰੇ 'ਚ ਨੇ, ਉਹੀ ਕਾਰੋਬਾਰੀ ਨੇ ਜਿਹੜੇ ਉੱਥੇ ਸਵਾਲਾਂ ਦੇ ਘੇਰੇ 'ਚ ਨੇ, ਉਹੀ ਪਾਰਟੀ ਹੈ ਜਿਹੜੀ ਉੱਥੇ ਸਵਾਲਾਂ ਦੇ ਘੇਰੇ 'ਚ ਹੈ, ਉਸੇ ਪਾਰਟੀ ਦੇ ਨੁਮਾਇੰਦੇ ਉੱਥੇ ਸਰਕਾਰ 'ਚ ਨੇ, ਉਸੇ ਪਾਰਟੀ ਦੇ ਨੁਮਾਇੰਦੇ ਇੱਥੇ ਸਰਕਾਰ 'ਚ ਨੇ, ਤੇ ਉਹੀ ਸ਼ਰਾਬ ਪਾਲਿਸੀ ਹੈ। ਇਸ ਲਈ ਉਸੇ ਕੜੀ ਨੂੰ ਅੱਗੇ ਵਧਾ ਕੇ ਕਹਿੰਦੇ ਕਿ ਇਹ ਮਾਮਲਾ ਜਾਂਚ ਦੇ ਵਿੱਚ ਅੱਗੇ ਵਧ ਰਿਹਾ, ਤੇ ਇਸ ਹਵਾਲੇ ਨਾਲ ਦੋਹਰਾ ਮਾਮਲਾ ਹੋ ਗਿਆ ਕਿ ਇੱਕ ਪਾਸੇ ਈਡੀ ਪੰਜਾਬ ਦੇ ਐਕਸਾਈਜ਼ ਮਾਮਲੇ 'ਚ, ਘੁਟਾਲੇ ਦੇ ਮਾਮਲੇ 'ਚ ਅਫਸਰਾਂ ਨੂੰ ਦਿੱਲੀ ਪੁੱਛਗਿੱਛ ਲਈ ਤਲਬ ਕਰ ਰਹੀ ਹੈ, ਦੂਸਰੇ ਪਾਸੇ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਦੇ ਮਾਮਲੇ 'ਚ ਚੋਣ ਕਮਿਸ਼ਨ ਨੇ ਨੋਟਿਸ ਲੈ ਕੇ ਪੰਜਾਬ ਦੇ ਅਫਸਰਾਂ ਨੂੰ ਤਲਬ ਕੀਤਾ। ਤਾਂ ਇਹ ਸਾਰਾ ਵਰਤਾਰਾ ਕੇਜਰੀਵਾਲ ਦੀ 7-8 ਦਿਨਾਂ ਦੀ ਮੰਗੀ ਸੀ ਉਹਨਾਂ ਨੇ, ਈਡੀ ਨੇ ਰਿਮਾਂਡ, ਚਲੋ ਠੀਕ ਹੈ, ਉਹਨੇ ਦਿਨਾਂ ਦਾ ਨਹੀਂ ਮਿਲਿਆ, ਪਰ 1 ਅਪ੍ਰੈਲ ਤੱਕ ਮਿਲ ਗਿਆ। ਸੋ ਉਧਰ ਪਤਾ ਇਹ ਲੱਗ ਰਿਹਾ ਪ੍ਰਵੀਨ ਜੀ ਕਿ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਦੇ ਨੇੜਲੇ ਕੋਈ ਰਿਸ਼ਤੇਦਾਰ ਪੈਂਦੇ ਆ, ਉਹਨਾਂ ਦੇ ਘਰੇ 2 ਦਿਨ ਲਗਾਤਾਰ ਰੇਡ ਚੱਲੀ ਈਡੀ ਦੀ। 26 ਤੇ 27 ਮਾਰਚ ਨੂੰ ਲਗਾਤਾਰ 2 ਦਿਨ ਕਹਿੰਦੇ ਈਡੀ ਨੇ ਰੇਡ ਕੀਤੀ ਹੈ ਜੀ ਸੁਨੀਤਾ ਕੇਜਰੀਵਾਲ ਦੇ ਰਿਸ਼ਤੇਦਾਰਾਂ ਨਾਲ, ਉਹਨਾਂ ਨਾਲ ਸੰਬੰਧਿਤ ਰਿਸ਼ਤੇਦਾਰ। ਸੋ ਇੱਧਰ ਅਰਵਿੰਦ ਕੇਜਰੀਵਾਲ ਦੀ ਮੁਸ਼ਕਲ ਵੱਧ ਗਈ ਹੈ ਕਿ 1 ਅਪ੍ਰੈਲ ਤੱਕ ਉਹਨਾਂ ਦੀ ਰਿਮਾਂਡ ਵੱਧ ਗਿਆ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਹੁਣ ਸਭ ਦੀਆਂ ਨਜ਼ਰਾਂ ਪੰਜਾਬ ਤੇ ਟਿਕੀਆਂ ਨੇ। ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਨੇ ਉਹ ਚੋਣ ਪ੍ਰਚਾਰ ਤਾਂ ਕਰਨ ਜਾਂਦੇ ਨੇ, ਪਰ ਹੁਣ ਉਹ ਰੰਗ ਨਹੀਂ ਫੜ ਪਾ ਰਹੇ ਜਿਹੜਾ ਉਹ ਪਹਿਲਾਂ ਦਿਖਦੇ ਸੀ। ਸੋ ਬੇਸ਼ੱਕ ਮੁੱਖ ਮੰਤਰੀ ਸਾਹਿਬ ਹੋਰਾਂ ਦੇ ਘਰੇ ਇੱਕ ਚੰਗੀ ਖਬਰ ਆਈ ਹੈ ਕਿ ਉਹ ਤੀਸਰੀ ਵਾਰ ਪਿਤਾ ਬਣੇ ਨੇ। ਪਹਿਲੀ ਧਰਮ ਪਤਨੀ ਤੋਂ ਵੀ ਉਹਨਾਂ ਦੇ 2 ਬੱਚੇ ਨੇ, ਸੋ ਇੱਕ ਬੇਟਾ ਤੇ ਇੱਕ ਬੇਟੀ। ਸੋ ਫਿਰ ਉਹਨਾਂ ਦੇ ਘਰੇ ਬੇਟੀ ਨੇ ਜਨਮ ਲਿਆ, ਸੋ ਉਸ ਦੇ ਲਈ ਉਹਨਾਂ ਨੂੰ ਮੁਬਾਰਕ ਹੈ, ਉਹਨਾਂ ਦੇ ਘਰੇ ਖੁਸ਼ੀ ਆਈ ਹੈ। ਪਰ ਇਸ ਮਾਮਲੇ ਦੇ ਵਿੱਚ ਉਹ ਫਿਕਰਮੰਦੀ, ਕਿਉਂਕਿ ਨਹੀਂ ਤਾਂ ਪ੍ਰਵੀਨ ਜੀ ਜਿਸ ਤਰ੍ਹਾਂ ਘਰੇ ਬੇਟੀ ਨੇ ਜਨਮ ਲਿਆ ਤੇ ਮੁੱਖ ਮੰਤਰੀ ਸਾਹਿਬ ਨੇ ਉਹ ਫੋਟੋ ਸਾਂਝੀ ਕੀਤੀ, ਨਹੀਂ ਤਾਂ ਫਿਰ ਕੱਲ ਆਮ ਆਦਮੀ ਪਾਰਟੀ ਨੇ, ਸਾਡੇ ਮੁੱਖ ਮੰਤਰੀ ਤੇ ਉਹਨਾਂ ਦੇ ਲੀਡਰਾਂ ਨੇ ਡੀਪੀ ਤਾਂ ਇਹ ਲਾਉਣੀ ਸੀ। ਸੋ ਹੁਣ ਵਿਚਾਰੇ ਡੀਪੀ ਲਾਈ ਬੈਠੇ ਨੇ ਕੇਜਰੀਵਾਲ ਦੀ ਸਲਾਖਾਂ ਵਾਲੀ। ਸੋ ਇਸ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਅੱਜ ਹੁਣ ਉਹ ਚੋਣਾਂ ਦੇ ਦੌਰਾਨ ਉਹ ਰੰਗ ਨਹੀਂ ਫੜ ਪਾ ਰਹੀ ਜਿਹੜੇ ਰੰਗ ਦੇ ਲਈ ਉਹ ਜਾਣੇ ਜਾਂਦੇ ਨੇ, ਜਿਸ ਤਰੀਕੇ ਦੇ ਲਈ ਉਹ ਜਾਣੇ ਜਾਂਦੇ ਨੇ, ਕਿਉਂਕਿ ਹਰੇਕ ਨੂੰ ਡਰ ਸਤਾ ਰਿਹਾ ਕਿ ਕੇਜਰੀਵਾਲ ਤੋਂ ਬਾਅਦ ਅਗਲੀ ਵਾਰੀ ਕਿਸ ਦੀ।
ਬਿਲਕੁਲ ਜੀ। ਨਾਲੇ ਤੁਸੀਂ ਕੱਲ੍ਹ ਹੀ ਇੱਕ ਗੱਲ ਦਾ ਜ਼ਿਕਰ ਜਾਂ ਇੱਕ ਗੱਲ ਦਾ ਇਸ਼ਾਰਾ ਕੀਤਾ ਸੀਗਾ ਗੱਲਾਂ ਦੇ ਵਿੱਚ ਜਦੋਂ ਆਪਾਂ ਕਰ ਰਹੇ ਸੀਗੇ ਕਿ ਬਹੁਤ ਸਾਰੇ ਜਿਹੜੇ ਲੀਡਰ ਨੇ ਉਹਨਾਂ ਦੇ ਚਿਹਰੇ ਦਾ ਜਿਹੜਾ ਜਲੌਸ ਸੀਗਾ, ਉਹਦਾ ਕਾਰਨ ਇਹ ਹੈ ਬਿਲਕੁਲ ਕਿ ਇਹਦੇ ਤੰਦ ਇਕੱਲੇ ਅਮਰੂਦ ਘੁਟਾਲੇ ਤੱਕ ਨਹੀਂ ਗਏ। ਨਹੀਂ ਹੈਗੇ, ਉਹਨਾਂ ਨੂੰ ਅੰਦਰੋਂ ਹੀ ਰੂਮਰਸ ਡਰ ਹੋ ਇਹ ਗਏ ਸੀ, ਸੀਗਾ। ਕਈ ਫੋਨ ਨਹੀਂ ਹਾਂਜੀ, ਚੱਕੇ ਗਈਆਂ ਨੇ। ਹਾਂਜੀ, ਹਾਂਜੀ, ਹਾਂਜੀ। ਕੱਲ ਵੀ ਪ੍ਰਵੀਨ ਜੀ ਜਦੋਂ ਹੂੰ। ਮੀਡੀਆ ਕੋਲੇ ਖਬਰ ਆ ਰਹੀ ਸੀ ਤਾਂ ਵੱਖੋ-ਵੱਖ ਮੀਡੀਆ ਦੇ ਅਦਾਰੇ ਇਹਨਾਂ ਨਾਲ ਸੰਪਰਕ ਸਾਧ ਰਹੇ ਸੀ, ਕੁਝ ਅਧਿਕਾਰੀਆਂ ਨਾਲ ਤੇ ਕੁਝ ਲੀਡਰਾਂ ਨਾਲ ਤੇ ਪਰ ਉਹ ਫੋਨ ਨਹੀਂ ਚੱਕ ਰਹੇ ਸੀ ਕੱਲ। ਫਿਰ ਇੱਕ ਦੂਜੇ ਨੂੰ ਫੋਨ ਕਰਦੇ ਸੀ, ਕਿਸੇ ਦਾ ਮੈਨੂੰ ਆ ਰਿਹਾ, ਕਿਸੇ ਨੂੰ ਮੈਂ ਕਰਨਾ, ਕਿ ਯਾਰ ਤੁਹਾਡੀ ਗੱਲ ਹੋਈ, ਤੁਹਾਨੂੰ ਕੁਝ ਕਿਹਾ, ਸਾਡਾ ਤਾਂ ਫੋਨ ਨਹੀਂ ਚੱਕਿਆ। ਉਹ ਕਹਿੰਦੇ ਨਹੀਂ ਤੁਹਾਡਾ ਚੱਕਿਆ। ਸੋ ਇਸ ਲਈ ਸਾਰੇ ਬਚ ਰਹੇ ਨੇ, ਇਹਦਾ ਮਤਲਬ ਕੁਝ ਦਾਲ ਚ ਕਾਲਾ ਹੈ। ਜੀ ਜੀ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਕਾਲੀਆਂ ਦੀ, ਕਾਂਗਰਸੀਆਂ ਦੀ ਤੇ ਇੱਕ ਆਪ ਲੀਡਰ ਦੀ। ਕਹਿੰਦੇ 2 ਅਕਾਲੀ, 2 ਕਾਂਗਰਸੀ ਤੇ ਇੱਕ ਆਪ ਲੀਡਰ ਅਜਿਹੇ ਨੇ ਜਿਹੜੇ ਬਸ ਭਾਜਪਾ 'ਚ ਜਾਣ ਦੇ ਲਈ ਤਿਆਰ ਹੀ ਨੇ, ਕਦੋਂ ਵੀ ਗੱਲ ਦੇ ਵਿੱਚ ਉਹ ਭਗਵਾਨ ਸਾਫਾ ਜਿਹੜਾ ਉਹ ਪੈ ਸਕਦਾ। ਪ੍ਰਵੀਨ ਜੀ, ਲੀਡਰ ਕਿਸੇ ਪਾਰਟੀ ਦਾ ਹੋਵੇ ਜੀ, ਕਿਸੇ ਤਰ੍ਹਾਂ ਦੇ ਇਹਨਾਂ ਦੇ ਆਪਸ ਦੇ ਵਿੱਚ ਤਣਾਅ ਹੋਣ, ਵਿਆਹਾਂ ਸ਼ਾਦੀਆਂ ਰਿਸ਼ਤੇਦਾਰੀਆਂ ਕਿਤੇ ਨਾ ਕਿਤੇ ਇਹਨਾਂ ਦੀਆਂ ਅੰਗਲੀਆਂ ਸੰਗਲੀਆਂ ਜੁੜਦੀਆਂ ਨੇ, ਬੜਿਆਂ ਬੰਦਿਆਂ ਦੀਆਂ ਬੜੇ ਬੰਦਿਆਂ ਨਾਲ ਹੁੰਦੀਆਂ ਨੇ। ਹਾਂਜੀ, ਉਹਨਾਂ ਦੀਆਂ ਤਾਰਾਂ ਆਪਸ ਜੁੜਦੀਆਂ ਨੇ ਤੇ ਰਾਜਨੀਤਿਕ ਤੌਰ ਤੇ ਵੀ ਇਹ ਜੋ ਮਰਜ਼ੀ ਕਿਸੇ ਨਾਲ ਕੁਛ ਹੋਣ, ਪਰ ਇਹ ਮੂੰਹ ਦੀ ਨਹੀਂ ਕਦੇ ਵਿਗਾੜਦੇ, ਇੱਕ ਦੂਸਰੇ ਨਾਲ ਮਿਲਦੇ ਗਿਲਦੇ ਉਸੇ ਤਰ੍ਹਾਂ ਰਹਿੰਦੇ ਨੇ। ਪਰ ਮੈਂ ਲੰਮੇ ਸਮੇਂ ਤੋਂ ਪੱਤਰਕਾਰੀ ਕਰਦਾ ਤੇ ਇਸ ਪੱਤਰਕਾਰੀ ਦੇ ਦੌਰਾਨ ਮੈਂ ਅਕਸਰ ਦੇਖਿਆ ਕਿ ਕੋਈ ਵੀ ਲੀਡਰ ਕਿਸੇ ਨੂੰ ਮਿਲਦਾ, ਚਾਹੇ ਉਹਦੇ ਮਨ 'ਚ ਜਿੰਨੀ ਮਰਜ਼ੀ ਦੂਸਰੇ ਪ੍ਰਤੀ ਨਾਰਾਜ਼ਗੀ ਹੋਵੇ, ਉਹ ਹੱਥ ਮਿਲਾ ਕੇ ਜ਼ਰੂਰ ਪੁੱਛਦੇ ਨੇ, ਹੋਰ ਕੀ ਹਾਲ ਚਾਲ ਹੈ ਜੀ, ਸਭ ਠੀਕ ਹੋ। ਪਰ ਆ ਪਿਛਲੇ 10 ਕੁ ਦਿਨਾਂ ਤੋਂ ਮਤਲਬ ਲੀਡਰ ਇਹ ਗੱਲ ਪੁੱਛਣੋਂ ਹਟ ਗਏ। ਠੀਕ ਹੈ, ਅੱਛਾ। ਤੇ ਕਹਿੰਦੇ ਜੀ ਹੱਥ ਮਿਲਾਉਂਦੇ ਨੇ, ਇਹ ਪੁੱਛਦੇ ਨੇ ਹਾਂ ਜੀ ਕਿੱਧਰ ਚੱਲੇ ਹੋ ਫਿਰ ਅੱਜ ਕੱਲ। ਸੋ ਪੰਜਾਬ ਦੇ ਸਿਆਸੀ ਲੀਡਰਾਂ 'ਚ ਅੱਜ ਕੱਲ ਇਹ ਗੱਲ ਬਹੁਤ ਚੱਲ ਪਈ ਕਿ ਹੱਥ ਮਿਲਾ ਕੇ ਹਾਲ ਪੁੱਛਣ ਦੀ ਬਜਾਏ ਇਹ ਪੁੱਛਦੇ ਨੇ ਕਿ ਹਾਂ ਜੀ ਫਿਰ ਕਿੱਧਰ ਜਾਣਾ। ਮਤਲਬ ਇਹ ਇੰਨਾ ਕਾਮਨ ਹੋ ਗਿਆ ਹੁਣ ਕਿ ਪਤਾ ਨਹੀਂ ਅੱਜ ਜਿਹੜਾ ਇੱਥੇ ਬੈਠਾ ਸਵੇਰ ਨੂੰ ਕਿੱਥੇ ਹੋਊਗਾ, ਜਿਹੜਾ ਅੱਜ ਦੁਪਹਿਰ ਦੀ ਰੋਟੀ ਸਾਡੇ ਨਾਲ ਖਾ ਰਿਹਾ ਰਾਤ ਦੀ ਰੋਟੀ ਕਿੱਥੇ ਖਾਊਗਾ, ਅੱਜ ਜਿਹੜੀ ਪਾਰਟੀ ਦਾ ਪਰਨਾ ਪਾ ਕੇ ਸਮਾਗਮ 'ਚ ਭਾਸ਼ਣ ਦੇ ਰਿਹਾ ਸ਼ਾਮ ਨੂੰ ਕਿੱਥੇ ਹੋਊਗਾ। ਪ੍ਰਵੀਨ ਜੀ, ਮੌਜੂਦਾ ਮੈਂਬਰ ਪਾਰਲੀਮੈਂਟ ਡਿੰਪਾ ਨੂੰ ਸਫਾਈ ਦੇਣੀ ਪਈ ਜੀ, ਲੁਧਿਆਣੇ ਤੋਂ ਕਾਂਗਰਸੀ ਆਗੂ ਬੈਦ ਨੂੰ ਸਫਾਈ ਦੇਣੀ ਪਈ, ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਨੇ, ਅਮਰ ਸਿੰਘ ਗੋਰੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ, ਦੋਵਾਂ ਨੂੰ ਕੱਲ ਇੱਥੇ ਪ੍ਰੈਸ ਕਾਨਫਰੰਸ ਸੀਗੀ ਇਹਨਾਂ ਦੀ, ਬਿਰਮੀ ਤੇ ਉਹ ਗੋਲਡੀ ਨੂੰ ਸ਼ਾਮਲ ਕੀਤਾ ਕਾਂਗਰਸ ਨੇ ਵਾਪਸ, ਮਲਕੀਤ ਬਿਰਮੀ ਤੇ ਲਵ ਕੁਮਾਰ ਗੋਲਡੀ ਗੜ੍ਹਸ਼ੰਕਰ ਵਾਲਿਆਂ ਨੂੰ। ਉਸ ਮੌਕੇ ਦੋਵਾਂ ਨੂੰ, ਦੋਵੇਂ ਮੈਂਬਰ ਪਾਰਲੀਮੈਂਟਾਂ ਨੂੰ ਸਫਾਈ ਦੇਣੀ ਪਈ ਕਿ ਅਸੀਂ ਨਹੀਂ ਜਾ ਰਹੇ ਕਿਤੇ। ਸੋ ਇਹ ਬਿਆਨਬਾਜ਼ੀ ਕਰਨ ਦਾ ਮਤਲਬ ਕਿ ਇਹਦਾ ਮਤਲਬ ਹੁਣ ਲੋਕਾਂ ਨੂੰ ਤੁਹਾਡੇ ਤੇ ਭਰੋਸਾ ਨਹੀਂ ਹੈ ਕਿ ਕਿਹੜਾ ਲੀਡਰ ਕਿੱਧਰ ਹੋਊਗਾ। ਪਰ ਇਹ ਸਭ ਦੇ ਬਾਵਜੂਦ, ਇਹ ਸਫਾਈਆਂ ਦੇ ਬਾਵਜੂਦ ਵੀ ਅਜੇ ਵੀ ਇਹ ਖਬਰ ਹੈ ਕਿ 2 ਵੱਡੇ ਅਕਾਲੀ ਲੀਡਰ ਜੀ, 2 ਵੱਡੇ ਕਾਂਗਰਸੀ ਲੀਡਰ ਜਿਨ੍ਹਾਂ 'ਚ ਇੱਕ ਮੈਂਬਰ ਪਾਰਲੀਮੈਂਟ ਵੀ ਹੋ ਸਕਦਾ। ਠੀਕ ਹੈ ਜੀ, ਅੱਛਾ। ਤੇ ਆਮ ਆਦਮੀ ਪਾਰਟੀ ਦਾ ਇੱਕ MLA ਹੋਰ, ਜਦੋਂ ਕਿ ਗਿਣਤੀ ਵੱਧ ਵੀ ਸਕਦੀ ਹੈ। ਭਾਜਪਾ ਦੇ ਸਿੱਧੇ ਸੰਪਰਕ 'ਚ ਨੇ, ਭਾਜਪਾ ਨਾਲ ਗੱਲ ਹੋ ਚੁੱਕੀ ਹੈ ਤੇ ਜਦੋਂ ਚਾਹੋ ਲਿਜਾ ਸਕਦੇ। ਠੀਕ ਹੈ, ਚਲੋ ਤੁਸੀਂ ਹੋਰ ਦੇਖੋ, ਇਸ ਗੱਲ ਨੂੰ ਇਸ ਨਜ਼ਰੀਏ ਤੋਂ ਵੀ ਸਮਝੋ। ਕੁੰਵਰ ਵਿਜੇ ਪ੍ਰਤਾਪ ਹੋਰੀ ਨਾਰਾਜ਼ ਚੱਲ ਰਹੇ ਨੇ। ਹਾਂਜੀ ਹਾਂਜੀ, ਉਹ ਇਹ ਸਾਰੇ ਘਟਨਾਕ੍ਰਮ ਤੇ ਬਾਰ-ਬਾਰ ਟਿੱਪਣੀ ਕਰਦੇ ਨੇ, ਲੋਕ ਇਹਦੇ ਵੀ ਅਰਥ ਕੱਢ ਰਹੇ ਨੇ ਜੀ। ਵਿਜੇ ਸਿੰਗਲਾ, ਡਾਕਟਰ ਵਿਜੇ ਸਿੰਗਲਾ, ਖੁਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਆਹ ਬੰਦਾ ਬਾਈ ਪਹਿਲੇ ਹੀ ਭ੍ਰਸ਼ਟ ਫੜ ਲਿਆ ਸੀ, ਆਹ ਲੋ ਕੱਢਤਾ, ਮੈਂ ਪੁਲਿਸ ਨੂੰ ਕਹਿਤਾ ਚੱਕ ਲੋ। ਤੇ ਉਹ ਜਿਵੇਂ ਸੁੱਚਾ ਸਿੰਘ ਛੋਟੇਪੁਰ ਵਾਲਾ ਅਜੇ ਤੱਕ ਉਹ ਸੱਚ ਨਹੀਂ ਦਿਖਾਇਆ, ਉਸੇ ਤਰ੍ਹਾਂ ਡਾਕਟਰ ਵਿਜੇ ਵਾਲਾ ਸੱਚ ਵੀ ਅਜੇ ਤੱਕ ਆਮ ਆਦਮੀ ਪਾਰਟੀ ਨੇ ਨਹੀਂ ਦਿਖਾਇਆ। ਬਿਲਕੁਲ ਸਹੀ ਹੈ ਕਿ ਕਿੱਥੇ ਆ ਉਹ ਸਬੂਤ ਜਿਹੜੇ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਕੋਲ ਮੰਨ ਗਿਆ ਉਹ, ਤੇ ਮੁੱਖ ਮੰਤਰੀ ਸਾਹਿਬ ਨੇ ਫਿਰ ਬਿਆਨ ਕਿਉਂ ਦਿੱਤਾ ਜਾ ਕੇ ਅਦਾਲਤ 'ਚ। ਪਰ ਅਗਲਾ ਕਹਿੰਦਾ ਮੇਰੀ ਤਾਂ ਮੰਤਰੀਸ਼ਿਪ ਗਈ, ਤੇ ਹੁਣ ਕਹਿੰਦਾ ਮੈਨੂੰ ਹਲਕੇ 'ਚ MLA-ਸ਼ਿਪ ਵੀ ਨਹੀਂ ਕਰਨ ਦਿੰਦੇ, ਮੇਰੇ ਤੋਂ ਉੱਪਰ ਹੋਰ ਬੰਦੇ ਲਾਏ ਹੋਏ ਨੇ। ਤਿੰਨ ਘਟਨਾਵਾਂ ਇਸ ਗੱਲ ਦਾ ਸਬੂਤ ਨੇ ਜੀ। ਪਹਿਲੀ ਗੱਲ ਕਿ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਗਏ ਸੀ ਬਠਿੰਡਾ ਹਲਕੇ 'ਚ। ਠੀਕ ਹੈ ਜੀ, ਉਸ ਹਲਕੇ ਦੇ MLA ਤੇ ਲੀਡਰਾਂ ਨੂੰ ਬੁਲਾਇਆ ਸੀ, ਡਾਕਟਰ ਵਿਜੇ ਸਿੰਗਲਾ ਨੂੰ ਬੁਲਾਇਆ ਸੀ, ਉਹ ਆਇਆ ਨਹੀਂ। ਮੁੱਖ ਮੰਤਰੀ ਸਾਹਿਬ ਦੀ ਕੋਠੀ ਤੇ ਬੈਠਕ ਹੋਈ ਸੀ ਜਿਸ 'ਚ ਟਾਰਗੇਟ ਦਿੱਤੇ ਗਏ ਸੀਗੇ ਕਿ ਦੇਖਿਓ ਆਪਾਂ ਦਿੱਲੀ ਜਾਣਾ, 1 ਲੱਖ ਬੰਦਾ ਲੈ ਕੇ ਜਾਣਾ, ਪਰ 25,000 ਜ਼ਰੂਰ ਲੈ ਕੇ ਜਾਣਾ, ਜਾਂ ਉਸ ਬੈਠਕ 'ਚ ਇਹ ਵੀ ਸੀਗਾ ਕਿ ਦੇਖੋ ਕਿਤੇ ਵਿਕ ਨਾ ਜਾਇਓ, ਛੱਡ ਨਾ ਜਾਇਓ। ਕੁਝ ਵੀ 3 ਲੀਡਰ ਨਹੀਂ ਆਏ ਸੀ, ਪਠਾਨ ਮਾਜਰਾ, ਕੁੰਵਰ ਵਿਜੇ ਪ੍ਰਤਾਪ ਤੇ ਡਾਕਟਰ ਵਿਜੇ ਸਿੰਗਲਾ। ਠੀਕ ਹੈ ਜੀ, ਤੇ ਲੰਘੇ ਕੱਲ ਖੁੱਡੀਆਂ ਹੋਰਾਂ ਨੇ ਸਾਰੇ ਲੀਡਰਾਂ ਨੂੰ ਇਕੱਠਿਆਂ ਕੀਤਾ ਸੀਗਾ, ਉਹ ਉੱਥੇ ਹਲਕੇ ਦੇ ਵਿੱਚ ਮਾਨਸਾ ਗਊਸ਼ਾਲਾ ਦੇ ਵਿੱਚ ਉਹ ਮੀਟਿੰਗ ਕੀਤੀ ਸੀ, ਤੇ ਉੱਥੇ ਵੀ ਡਾਕਟਰ ਵਿਜੇ ਸਿੰਗਲਾ ਨਹੀਂ ਆਏ। ਹੁਣ ਇਸ ਲਈ ਇਹ ਚਰਚਾਵਾਂ ਬਹੁਤ ਜ਼ੋਰ ਫੜ ਗਈਆਂ ਨੇ
ਕਿ ਆਮ ਆਦਮੀ ਪਾਰਟੀ ਦੇ ਵੈਸੇ ਤਾਂ ਇਹ ਮੰਨਿਆ ਜਾ ਰਿਹਾ ਕਿ ਭਾਜਪਾ ਦੀ ਪਹਿਲੀ ਪਸੰਦ ਕਾਂਗਰਸੀ ਨੇ। ਹਾਂ, ਕਾਂਗਰਸੀ ਪਹਿਲੀ ਪਸੰਦ ਨੇ, ਕਿ ਜੇ ਉਹ ਛੱਡ ਕੇ ਆਉਂਦੇ ਨੇ ਤਾਂ ਠੀਕ ਹੈ। ਤੇ ਦੂਜੇ ਨੰਬਰ ਤੇ ਉਹਨੂੰ ਲੱਗਦਾ ਕਿ ਅਕਾਲੀ ਸਾਡੇ ਨਾਲ ਕਾਫੀ ਦੇਰ ਗੱਠਜੋੜ ਚ ਰਹੇ ਨੇ। ਤੇ ਤੀਜਾ ਇਹ ਮਨਸ਼ਾ ਕਿ ਹਾਂ ਕਿਸੇ ਤਰ੍ਹਾਂ ਸਰਕਾਰ ਕਮਜ਼ੋਰ ਕਰਨੀ ਹੈ ਜਾਂ ਆਮ ਆਦਮੀ ਪਾਰਟੀ ਨੇ ਜਿਹੜਾ ਪਿੱਛਾ ਪਤਾ, ਇਸ ਲਈ ਉਹਨਾਂ ਦਾ ਵੀ ਜਿਹੜਾ ਆਉਂਦਾ ਲੈ ਲਓ ਇੱਕ ਵਾਰ, ਉਹ ਆਪਸ਼ਨਲ ਹੈ, ਬਾਅਦ ਚੋਂ ਉਹਦਾ ਦੇਣਾ ਨਹੀਂ ਦੇਣਾ ਵੱਖਰੀ ਗੱਲ, ਇੱਕ ਵਾਰ ਲਿਆਓ। ਸੋ ਇਸ ਲਈ ਕਹਿੰਦੇ ਸੂਚੀਆਂ ਤਿਆਰ ਹੋ ਰਹੀਆਂ ਨੇ, ਔਰ ਬਕਾਇਦਾ ਤੌਰ ਤੇ ਭਾਜਪਾ ਇਸ ਕੰਮ ਲਈ, ਆਪਾਂ ਕੱਲ ਵੀ ਵਿਸਤਾਰਤ ਗੱਲ ਕਰਕੇ ਹਟਿਆ ਕਿ ਇਹ ਮਿਸ਼ਨ ਲੋਟਸ ਹੈ ਜਾਂ ਮਿਸ਼ਨ ਪੰਜਾਬ ਹੈ ਭਾਜਪਾ ਦਾ। ਸੋ ਉਸ ਤੇ ਉਹ ਕੰਮ ਕਰ ਰਹੇ ਨੇ। ਇਸ ਲਈ ਹੁਣ ਉਹਨਾਂ ਦਾ ਇੱਕੋ ਇੱਕ ਟੀਚਾ ਕਿ ਜਿਹੜਾ ਵੀ ਬੰਦਾ ਮਾੜਾ ਮੋਟਾ ਨਾਰਾਜ਼ ਹੈ, ਪਾਰਟੀ ਚ ਨਿਰਾਸ਼ ਹੈ, ਜਾਂ ਜਿਹਦੀ ਆਸ ਟੁੱਟਦੀ ਹੈ, ਜਾਂ ਜਿਹਦੀ ਕੋਈ ਫਾਈਲ ਫੁੱਲ ਤਿਆਰ ਹੈ ਆਪਣੇ ਕੋਲ, ਬਸ ਉਹਦੇ ਨਾਲ ਤਾਲਮੇਲ ਕਰੋ ਤੇ ਉਹ ਆਇਆ ਖੜਾ। ਸੋ ਪ੍ਰਵੀਨ ਜੀ 2 ਮਹੀਨੇ ਆ ਜੇ ਪੰਜਾਬ ਚ ਚੋਣਾਂ ਚ, ਤੇ 2 ਮਹੀਨਿਆਂ ਚ ਇਹੋ ਜਿਹੀਆਂ ਤਸਵੀਰਾਂ ਬਹੁਤ ਦਿਖਣਗੀਆਂ ਤੁਹਾਨੂੰ। ਪਰ ਅੱਜ ਦੀ ਤਰੀਕ ਦੇ ਵਿੱਚ ਇਹ ਖਬਰ ਹੈ ਕਿ 2 ਅਕਾਲੀ ਲੀਡਰ ਵੱਡੇ ਤੇ 2 ਕਾਂਗਰਸੀ ਵੱਡੇ ਲੀਡਰ ਤੇ ਇੱਕ ਆਪ ਦਾ ਐਮਐਲਏ ਕਿਸੇ ਵੀ ਸਮੇਂ ਭਾਜਪਾ ਜਾ ਸਕਦਾ। ਜੀ। ਉਧਰੋਂ ਹੁਣ ਅਕਾਲੀ ਦਲ ਦੀਆਂ ਤੇ ਕਾਂਗਰਸ ਦੀਆਂ ਜ਼ਰੂਰ ਇਸ ਖਬਰ ਤੋਂ ਬਾਅਦ ਚਿੰਤਾਵਾਂ ਵਧ ਰਹੀਆਂ, ਕਿਉਂਕਿ ਕਾਂਗਰਸੀਆਂ ਦੇ ਤਾਂ ਜ਼ਿਆਦਾ ਵਧਣੀ, ਕਿਉਂਕਿ ਉਹਨਾਂ ਚ ਤਾਂ ਲਗਾਤਾਰ ਜਾ ਹੀ ਰਹੇ ਨੇ। ਨਹੀਂ, ਵਧੀ ਹੋਈ ਹੈ। ਗੁਰਜੀਤ ਔਜਲਾ ਨੇ ਸਫਾਈ ਦਿੱਤੀ ਕਿ ਮੈਂ ਨਹੀਂ ਛੱਡ ਰਿਹਾ ਜੀ ਅਜੇ ਪਾਰਟੀ। ਜੀ ਬਿਲਕੁਲ। ਜਾਖੜ ਸਾਹਿਬ ਇੱਕ ਬੜੀ ਕਸੂਤੀ ਜੀ ਗੱਲ ਕਹਿ ਰਹੇ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਚਰਚਾ ਛਿੜੀ ਸੀ। ਉਹਦੇ ਚਰਚਾ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਨੇ ਕਿਹਾ ਸੀਗਾ, ਸ਼ਰਮਾ ਜੀ, ਕਿ ਸਾਨੂੰ 25-25 ਕਰੋੜ ਦੀ ਆਫਰ ਹੋਈ ਹੈ। ਪਰ ਜਾਖੜ ਸਾਹਿਬ ਨੇ ਮੋੜਵਾਂ ਵਾਰ ਕੀਤਾ, ਤੇ ਮੋੜਵਾਂ ਵੀ ਅਜਿਹਾ ਕੀਤਾ ਜਿਵੇਂ ਕੋਈ ਵਾਕਈ ਇੱਕ ਉਮਰ ਦਾ ਹੰਢਿਆ ਬੰਦਾ ਕਰਦਾ। ਉਹ ਕਹਿੰਦਾ 5000 ਵਾਲਾ ਮਾਲ ਅਸੀਂ 25 ਕਰੋੜ ਚ ਕਿਉਂ ਖਰੀਦਾਂਗੇ? ਉਹਨਾਂ ਨੇ ਤਾਂ ਮਾਲ ਤੱਕ ਕਹਿ ਦਿੱਤਾ। ਪ੍ਰਵੀਨ ਜੀ, ਸੁਨੀਲ ਜਾਖੜ ਇੱਕ ਤਜਰਬੇਕਾਰ ਲੀਡਰ ਹੈ, ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਤੇ ਅੱਜ ਕੱਲ ਉਹ ਭਾਜਪਾ ਚ, ਤੇ ਭਾਜਪਾ ਦੇ ਰੰਗ ਦੇ ਵਿੱਚ ਫਿਰ ਉਹੇ ਜਿਹੇ ਤੰਜ ਕੱਸਣੇ ਹੋਰ ਜ਼ਿਆਦਾ ਸਿੱਖ ਗਏ ਨੇ ਮੈਨੂੰ ਲੱਗਦਾ। ਜੀ ਬਿਲਕੁਲ। ਸੋ ਭਾਜਪਾ ਨਾਲੇ ਕੰਮ ਵੀ ਕਰਦੀ ਹੈ ਤੇ ਨਾਲੇ ਮਤਲਬ ਇਹ ਵੀ ਕਹਿੰਦੀ ਹੈ ਕਿ ਸਭ ਬਹੁਤ ਦੁੱਤ ਉੱਤੇ ਆ। ਸੋ ਇਹ ਸਾਰਿਆਂ ਨੂੰ ਪਤਾ ਕਿ ਇਹ ਬਿਨਾਂ ਕਿਸੇ ਸੌਦੇ ਤੋਂ ਹੋ ਹੀ ਨਹੀਂ ਸਕਦਾ। ਦਲ ਬਦਲੀ ਦੇ ਪਿੱਛੇ ਮਤਲਬ ਜਿਹੜੇ ਕਹਿੰਦੇ ਆ ਕਿ ਪਾਰਟੀ ਫੈਸਲਾ ਕਰੂਗੀ ਜੀ, ਹੈ ਨਾ, ਪਰ ਉਹ ਪਾਰਟੀ ਨਾਲ ਪਹਿਲਾਂ ਫੈਸਲਾ ਕਰਾ ਕੇ ਆਉਂਦੇ ਨੇ। ਜੀ ਬਿਲਕੁਲ। ਚਾਹੇ ਉਹ ਟਿਕਟ ਦਾ ਹੋਵੇ, ਚਾਹੇ ਉਹ ਪੈਸੇ ਦਾ ਹੋਵੇ, ਚਾਹੇ ਉਹ ਅਹੁਦੇ ਦਾ ਹੋਵੇ, ਚਾਹੇ ਉਹ ਫਾਈਲ ਬੰਦ ਕਰਾਉਣ ਦਾ ਹੋਵੇ, ਕੋਈ ਨਾ ਕੋਈ ਤਾਂ ਸੈਟਿੰਗ ਹੁੰਦੀ ਆ। ਜਿਹੜੇ ਗੱਲ ਤੇ ਭਾਜਪਾ ਹੀ ਕਹਿੰਦੇ ਹੁੰਦੇ ਸੀ ਕਿ ਕੈਪਟਨ ਦਾ ਮੁੰਡਾ ਤੇ ਕੈਪਟਨ ਦੀ ਘਰ ਵਾਲੀ ਸਵਿਸ ਖਾਤੇ, ਹੁਣ ਉਹਨੂੰ ਸ਼ਾਮਿਲ ਕਰਾ ਕੇ ਮਾਣ ਮਹਿਸੂਸ ਕਰ ਰਹੇ ਨੇ। ਹਾਂਜੀ ਬਿਲਕੁਲ। ਕਿੱਥੇ ਆ ਉਹ ਸਵਿਸ ਖਾਤਾ ਉਹਨਾਂ ਦਾ? ਕਿੱਥੇ ਆ ਉਹ ਘਟਾਲਾ? ਸੋ ਇਹ ਸਾਰੇ ਮਸਲੇ ਸਪਸ਼ਟ ਨੇ, ਕਹਿਣ ਦਾ ਮਤਲਬ ਕੁਛ ਤਾਂ ਸੌਦਾ ਹੁੰਦਾ ਹੈ ਨਾ। ਹਾਂ, ਪਰ ਇਹ ਗੱਲ ਆਈ ਕਿੱਥੋਂ? ਸ਼ੀਤਲ ਉਗਰਾਲ ਉਹਨਾਂ ਚੋਂ ਇੱਕ ਲੀਡਰ ਹੈ ਜਿਹੜਾ ਭਾਜਪਾ ਚੋਂ ਆਇਆ ਸੀ ਆਮ ਆਦਮੀ ਪਾਰਟੀ ਚ, ਔਰ ਆਮ ਆਦਮੀ ਪਾਰਟੀ ਚੱਕ ਉਹਨੇ ਕਿਹਾ ਸੀਗਾ ਕਿ ਜੀ ਕਿ ਮੈਂ FIR ਕਰਾ ਰਿਹਾ ਅਣਪਛਾਤੇ ਬੰਦਿਆਂ ਦੇ ਖਿਲਾਫ ਜਿਨ੍ਹਾਂ ਨੇ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਤੇ ਹੁਣ ਉਹੀ ਸ਼ੀਤਲ ਉਗਰਾਲ ਕਹਿੰਦਾ ਕਿ ਸਾਨੂੰ ਚੰਡੀਗੜ੍ਹ ਬੁਲਾਇਆ ਸੀ, 39 ਸੈਕਟਰ ਕੋਠੀ 'ਚ ਮੀਟਿੰਗ ਹੋਈ ਸੀ, 13 MLA ਸੀ, ਸਾਨੂੰ ਪੱਟੀਆਂ ਪੜਾਈਆਂ ਗਈਆਂ, ਸਮਝਾਇਆ ਗਿਆ ਕਿ ਫੋਨ ਤਾਂ ਸ਼ਾਇਦ 1-2 ਨੂੰ ਆਏ ਸੀ, ਪਤਾ ਨਹੀਂ ਆਏ ਵੀ ਸੀ ਕਿ ਨਹੀਂ ਆਏ ਸੀ, ਉਹ ਵੀ ਝੂਠ ਬੋਲਦੇ ਸੱਚ ਬੋਲਦੇ ਆ, ਪਰ ਸਾਨੂੰ ਸਾਰਿਆਂ ਨੂੰ ਕਿਹਾ ਕਿ ਤੁਸੀਂ ਇਹੀ ਕਹਿਣਾ ਸਾਨੂੰ ਵੀ ਫੋਨ ਆਏ। ਤੇ ਕਹਿੰਦੇ 13 ਦੇ ਵਿੱਚੋਂ ਅਸੀਂ 9-10 ਤਿਆਰ ਹੋਏ, 3-4 ਮੁੱਕਰ ਗਏ ਕਿ ਅਸੀਂ ਨਹੀਂ ਇਹ ਗੱਲ ਕਰਨੀ, ਤੇ ਮੈਥੋਂ ਤਾਂ ਕਹਿ ਕੇ ਕਰਾਈ ਸੀ ਕਾਰਵਾਈ। ਕਹਿੰਦੇ ਜੇ ਜਿਆਦਾ ਮੇਰੇ ਖਿਲਾਫ ਹੁਣ ਬੋਲਣਗੇ ਮੇਰੇ ਕੋਲ ਸਬੂਤ ਹੈਗੇ ਇਹਨਾਂ ਦੇ। ਦੂਏ ਪਾਸੇ ਸੁਨੀਲ ਜਾਖੜ ਕਹਿੰਦੇ ਕਿ ਜਿਹੜੇ 3 MLA ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਨੂੰ ਫੇਰ ਆ ਬਾਹਰਲੇ ਮੁਲਕ ਤੋਂ ਫੋਨ ਆ ਰਿਹਾ ਜੀ, ਸਾਨੂੰ 25 ਤੋਂ 42 ਕਰੋੜ 45 ਕਰੋੜ ਚ ਖਰੀਦ ਰਹੇ ਨੇ। ਕਹਿੰਦੇ ਮੈਂ ਚੋਣ ਕਮਿਸ਼ਨ ਨੂੰ ਕਹਿਣਾ ਕਿ ਇਹਦੀ ਜਾਂਚ ਕਰੋ ਜੀ। ਇਸ ਮਸਲੇ ਦੀ ਮੈਂ ਇਨਕੁਆਇਰੀ ਮੰਗਦਾ ਜੀ ਕਿ ਇਨਕੁਆਇਰੀ ਕਿਹਨੇ ਫੋਨ ਕੀਤਾ, ਕਿਹਦਾ ਨੰਬਰ ਹੈ, ਕੌਣ ਬੰਦਾ ਸੰਪਰਕ ਕਰ ਰਿਹਾ, ਉਹਦਾ ਭਾਜਪਾ ਨਾਲ ਸੰਬੰਧ ਹੈ ਕਿ ਕਿਸੇ ਹੋਰ ਨਾਲ? ਕਹਿੰਦੇ ਇਹੀ ਪਤਾ ਕਰ ਲਓ ਪਹਿਲਾਂ ਤਾਂ। ਤੇ ਦੂਸਰੇ ਪਾਸੇ ਉਹ ਕਹਿੰਦੇ ਜਿਹੜੇ ਬੰਦੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ MLA, ਉਹਨਾਂ ਚੋਂ 2 ਕਹਿੰਦੇ ਉਹ ਨੇ ਜਿਹੜੇ ਕਾਂਗਰਸ ਦੇ ਯੂਥ ਦੇ ਪ੍ਰਧਾਨ ਰਹੇ ਨੇ, ਤੇ ਇਹਨਾਂ ਦੋਵਾਂ ਦੇ ਉੱਤੇ 5-5000 ਦੇ ਘਪਲੇ ਦੇ ਪਰਚੇ ਆਏ ਜੀ ਕਹਿੰਦੇ। ਤੇ 5000 ਵਾਲਾ ਮਾਲ ਕਹਿੰਦੇ ਅਸੀਂ 25 ਕਰੋੜ ਚ ਕਿਉਂ ਖਰੀਦਾਂਗੇ? ਸੋ ਇੱਥੋਂ ਤੰਜ ਕੱਸਿਆ ਉਹਨਾਂ ਨੇ ਕਿ ਜਿਹੜੇ 5-5000 ਦੇ ਘਪਲਿਆਂ ਦੇ ਮਾਮਲਿਆਂ ਦੇ ਵਿੱਚ ਕੇਸਾਂ ਦਾ ਸਾਹਮਣਾ ਕਰ ਰਹੇ ਹੋਣ, ਉਹ 25-25 ਕਰੋੜ ਦੀਆਂ ਗੱਲਾਂ ਕਰਨ। ਕਹਿੰਦੇ ਇਹ ਇਸ ਲਈ ਉਹਨਾਂ ਨੂੰ ਤੰਜ ਕੱਸਣ ਦਾ ਮੌਕਾ ਮਿਲਿਆ। ਠੀਕ ਹੈ ਨਾ, ਪਰ ਇਹ ਚ ਕੋਈ ਸ਼ੱਕ ਨਹੀਂ ਮਾਲ ਖਾਸਾ ਇਕੱਠਾ ਕਰ ਰਹੀ ਹੈ ਭਾਜਪਾ। ਸੋ ਹੁਣ ਉਹ 5000 ਵਾਲਾ ਕਿ 50000 ਵਾਲਾ ਜਾਂ 25 ਕਰੋੜ ਵਾਲਾ, ਤਾਂ ਵੋਟਰਾਂ ਨੇ ਫੈਸਲਾ ਕਰਨਾ ਬਾਅਦ ਚ। ਠੀਕ ਹੈ ਨਾ, ਪਰ ਕੱਲ ਆਮ ਆਦਮੀ ਪਾਰਟੀ ਵਾਲੇ ਖਾਸੇ ਸੁਸ਼ੀਲ ਰਿੰਕੂ ਗਦਾਰ ਹੈ, ਉਹ ਸ਼ੀਤਲ ਉਗਰਾਲ ਗਦਾਰ ਹੈ, ਉਹ ਕਹਿੰਦੇ ਜਿੱਦਣ ਆਏ ਸੀ ਉਦਣ ਕੀ ਸੀ? ਬਿਲਕੁਲ ਸਹੀ, ਉਦਣ ਵੀ ਤੁਸੀਂ ਕਿਸੇ ਤੋਂ ਪੱਟ ਕੇ ਲਿਆਏ ਸੀ ਨਾ।
ਸੋ ਅੱਜ ਅਗਲੇ ਚਲੇ ਗਏ। ਸੋ ਇਸ ਕਵਾਇਦ ਦੇ ਵਿੱਚ ਇੱਕ ਵਾਰ ਤਲਖੀ ਵਾਲਾ ਮਾਹੌਲ ਪੰਜਾਬ 'ਚ ਬਣਦਾ ਜਾ ਰਿਹਾ। ਖਾਸ ਕਰਕੇ ਭਾਜਪਾ ਤੋਂ ਅੱਜ ਸਾਰੇ ਦਲ ਇਸ ਗੱਲੋਂ ਡਰਦੇ ਨੇ ਕਿ ਸਾਡਾ ਪਤਾ ਨਹੀਂ ਕਿਹੜਾ ਲੀਡਰ ਪੱਟ ਕੇ ਲੈ ਜਾਵੇ। ਸੋ ਭਾਜਪਾ ਇਸ ਕਵਾਇਦ ਦੇ ਵਿੱਚ ਲਗਾਤਾਰ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਾਡਾ ਮਾਹੌਲ ਬਣਿਆ ਹੋਇਆ ਨਾ ਕਿ ਇਹਨਾਂ ਨਾਲ ਤਾਂ ਸ਼ਹਿਰੀ ਵਰਗੇ ਜਾਂਦਾ ਜੀ, ਹਿੰਦੂ ਵਰਗੇ ਜਾਂਦਾ, ਉਹ ਕਵਾਇਦ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਰ ਤਰ੍ਹਾਂ ਦਾ ਲੀਡਰ ਲਿਆਓ ਜੀ, ਹਰ ਤਬਕੇ ਲਿਆਓ, ਐਸੀ ਚਿਹਰਾ ਵੀ ਲਿਆਓ, ਪਛੜੇ ਵਰਗ ਤੋਂ ਵੀ ਲਿਆਓ, ਸਿੱਖ ਚਿਹਰੇ ਵੀ ਲਿਆਓ, ਹੈਨਾ, ਸਿੱਖ ਭਾਈਚਾਰੇ ਦੇ ਵਿੱਚ ਵੱਖ-ਵੱਖ ਵਰਗ ਵਾਲੇ ਚਿਹਰੇ ਵੀ ਲਿਆਓ, ਤਾਂ ਕਿ ਇੱਕ ਪੂਰਾ ਪੰਜਾਬ 'ਚ ਦ੍ਰਿਸ਼ ਦਿਖਾ ਦਈਏ ਕਿ ਨਹੀਂ ਜੀ ਅਸੀਂ ਤਾਂ ਪੰਜਾਬ ਦੀ ਪਾਰਟੀ। ਮਤਲਬ ਭਾਜਪਾ ਆਪਣੀਆਂ ਨੀਤੀਆਂ ਨੂੰ ਲੁਕੋ ਕੇ ਖੇਤਰੀ ਪਾਰਟੀਆਂ ਦਾ ਰੂਪ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੀ ਜੀ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਜੁਡੀਸ਼ੀਅਰੀ ਦੇ ਨਾਲ ਜੁੜੇ ਇੱਕ ਬਹੁਤ ਵੱਡੇ ਮਸਲੇ ਦੀ, ਜਿਹੜਾ ਕਿ 600 ਵਕੀਲਾਂ ਨੇ ਚਿੱਠੀ ਲਿਖ ਕੇ ਖੜਾ ਕੀਤਾ ਹੈ। ਉਹਨਾਂ ਨੇ ਚਿੱਠੀ ਲਿਖ ਕੇ ਕਿਹਾ ਕਿ ਨਿਆਂਪਾਲਿਕਾ ਖਤਰੇ ਦੇ ਵਿੱਚ ਹੈ। ਇਕੱਲਾ ਇੰਨਾ ਹੀ ਨਹੀਂ, ਹੋਰ ਵੀ ਬਹੁਤ ਸਾਰਾ, ਇੱਥੇ ਤੱਕ ਕਿ ਪੋਲੀਟੀਕਲ ਇਨਫਲੂਐਂਸ ਮਸਲਿਆਂ ਤੇ, ਮਾਮਲਿਆਂ ਤੇ, ਫੈਸਲਿਆਂ ਤੇ ਪ੍ਰਭਾਵ ਤੱਕ ਦੀ ਗੱਲ ਕਹੀ ਹੈ ਜੀ ਉਹਨਾਂ ਨੇ। ਤਾਂ ਪ੍ਰਵੀਨ ਜੀ, ਆਪਾਂ ਜਿਵੇਂ ਹੁਣੇ ਪਹਿਲਾਂ ਗੱਲ ਕਰ ਰਹੇ ਸੀ ਨਾ ਕਿ ਮਤਲਬ ਭਾਜਪਾ ਐ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਤਾਂ ਏਦਾਂ ਕੁਝ ਕਰਦੇ ਨਹੀਂ। ਇਸ ਮਾਮਲੇ 'ਚ ਨਾਮੀ ਵਕੀਲ ਨੇ ਹਰੀਸ਼ ਸਾਲਵੇ, ਬਹੁਤ ਵੱਡੇ ਵਕੀਲ ਨੇ, ਹੈਨਾ, ਤੇ ਉਹ ਵਕੀਲ ਸਣੇ 600 ਵਕੀਲਾਂ ਨੇ, ਜਿਨ੍ਹਾਂ 'ਚ ਸੈਂਕੜੇ ਵਕੀਲ ਬਹੁਤ ਵੱਡੇ ਤੇ ਨਾਮੀ ਵਕੀਲ ਨੇ ਜੀ। 600 ਤੋਂ ਵੱਧ ਵਕੀਲਾਂ ਨੇ ਚੀਫ ਜਸਟਿਸ ਚੰਦਰਚੂੜ ਸਾਹਿਬ ਨੂੰ ਚਿੱਠੀ ਲਿਖੀ ਆ ਤੇ ਉਹ 'ਚ ਉਹਨਾਂ ਨੇ ਸਪਸ਼ਟ ਰੂਪ 'ਚ ਕਿਹਾ ਕਿ ਨਿਆਂਪਾਲਿਕਾ ਖਤਰੇ 'ਚ ਹੈ ਜੀ, ਤੇ ਇਸ ਨੂੰ ਬਚਾਉਣ ਦੇ ਲਈ ਤੁਸੀਂ ਸਖਤ ਕਦਮ ਚੱਕੋ। ਬਕਾਇਦਾ ਤੌਰ ਤੇ ਇੱਕ ਸਮੂਹ, ਇੱਕ ਗਰੁੱਪ, ਇੱਕ ਧਿਰ ਰਾਜਨੀਤਿਕ ਤੇ ਵਪਾਰਕ ਤੌਰ ਤੇ ਦਬਾਅ ਬਣਾਉਂਦੀ ਹੈ, ਜਿਹਦੇ ਨਾਲ ਅਦਾਲਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜੀ। ਤੇ ਜਿੱਦਾਂ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਸਮੂਹ ਤੇ ਇੱਕ ਗਰੁੱਪ, ਤੇ ਨਰਿੰਦਰ ਮੋਦੀ ਜੀ ਦਾ ਜਦੇ ਬਿਆਨ ਆ ਗਿਆ ਤੇ ਜਦੇ ट्वीट आ गया जी, बिल्कुल जी, कांग्रेस तो इसी काम के लिए जानी जाती है। चोर दी दाढ़ी च तिनका, बिल्कुल सही है, बिल्कुल सही है। मतलब कमाल है जनाब कि फटाफट पहले ही बोल दो कि हाँ जी। कई बार तुसी किते ग्रुप च बैठे होवो ना ते कोई खतरनाक गैस छੱਡ ਦੇਵੇ ਤਾਂ ਬੰਦਾ ਜਿਹਨੇ ਛੱਡੀ ਹੁੰਦੀ ਉਹ ਕਹਿੰਦਾ ਆ ਕਿਹਨੇ ਛੱਡਿਆ, ਕਿਹਨੇ ਕੀਤਾ ਜੀ। ਇਹ ਉਸੇ ਤਰ੍ਹਾਂ ਜਿੱਦਾਂ ਹੀ ਉਹ ਧਿਰ ਨੇ ਸਵਾਲ ਖੜਾ ਕੀਤਾ 600 ਵਕੀਲਾਂ ਨੇ, ਸਭ ਤੋਂ ਪਹਿਲਾਂ ਤਾਂ ਇਹੀ ਬੋਲੇ ਜਨਾਬ, ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਇਹ ਕੁਝ ਕਰਦੀ ਸੀ, ਪਰ ਤੁਸੀਂ ਤਾਂ ਉਹਨਾਂ ਨਾਲ ਵੀ 4 ਗੁਣਾ ਵੱਧ ਕਰ ਰਹੇ ਹੋ। ਇੰਦਰਾ ਨੇ ਐਮਰਜੈਂਸੀ ਲਾ ਕੇ ਜੋ ਵਧੀਕੀਆਂ ਕੀਤੀਆਂ ਸਾਰੇ ਜਾਣਦੇ ਨੇ। 83 ਦੇ ਦੌਰ 'ਚ ਜੋ ਕੁਝ ਇੰਦਰਾ ਤੇ ਰਾਜੀਵ ਨੇ ਕੀਤਾ ਸਭ ਜਾਣਦੇ ਨੇ। ਤੁਸੀਂ ਤਾਂ ਅਣਐਲਾਨੀ ਐਮਰਜੈਂਸੀ ਲਾ ਕੇ ਕਰ ਰਹੇ ਹੋ ਤੇ ਵਕੀਲਾਂ ਦਾ ਸਪਸ਼ਟ ਇਸ਼ਾਰਾ, ਔਰ ਸਾਰਿਆਂ ਨੂੰ ਪਤਾ ਕਿ ਅੱਜ ਦੀ ਤਰੀਕ ਦੇ ਵਿੱਚ ਰਾਜਨੀਤਿਕ ਤੌਰ ਤੇ ਕੌਣ ਪ੍ਰਭਾਵਿਤ ਕਰ ਸਕਦਾ, ਜਿਹੜਾ ਸੱਤਾ ਛੂਗਾ, ਜਿਹੜਾ ਤਾਕਤ ਛੂਗਾ, ਤੇ ਇੱਥੋਂ ਤੱਕ ਮੂਰਖ ਬਣਾਉਂਗੇ ਜੀ ਜੀ। 600 ਤੋਂ ਵੱਧ ਵਕੀਲਾਂ ਨੇ ਬਕਾਇਦਾ ਚਿੱਠੀ ਲਿਖੀ ਹੈ ਜੀ, ਤੇ ਉਸ ਨੂੰ ਬਕਾਇਦਾ ਸਿਰਲੇਖ ਦਿੱਤਾ ਕਿ ਨਿਆਂਪਾਲਿਕਾ ਖਤਰੇ 'ਚ ਹੈ। ਖਾਸ ਸਮੂਹ ਦੇ ਸਿਆਸੀ ਪੇਸ਼ਾਵਰ ਦਬਾਅ ਤੋਂ ਬਚਾਉਣਾ ਹੋਵੇਗਾ, ਇਹ ਟਾਈਟਲ ਹੈ ਇਸ ਚਿੱਠੀ ਦਾ। ਠੀਕ ਹੈ ਜੀ। ਖਾਸ ਸਮੂਹ ਦੇ ਸਿਆਸੀ ਪੇਸ਼ਾਵਰ ਦੇ ਤਹਿਤ ਉਹਨਾਂ ਨੇ ਇਹ ਵੀ ਲਿਖਿਆ, ਇਹ 26 ਮਾਰਚ ਨੂੰ ਚਿੱਠੀ ਲਿਖੀ ਗਈ ਜਿਹੜੀ ਕੱਲ ਸਾਹਮਣੇ ਆ ਗਈ ਸੀਗੀ, ਤੇ ਇਸ ਖੱਤ 'ਚ ਉਹਨਾਂ ਨੇ ਇਹ ਵੀ ਲਿਖਿਆ ਕਿ ਇਸ ਮੌਕੇ ਸਾਡਾ ਖਾਮੋਸ਼ ਰਹਿਣਾ, ਸਾਡਾ ਚੁੱਪ ਰਹਿਣਾ, ਸਾਡਾ ਅੱਖਾਂ ਮੀਚ ਲੈਣਾ ਇਹ ਦੇਸ਼ ਲਈ ਵੀ ਤੇ ਨਿਆਂਪਾਲਿਕਾ ਲਈ ਬਹੁਤ ਖਤਰਾ ਹੋਊਗਾ। ਇਸ ਲਈ ਚੀਫ ਜਸਟਿਸ ਸਾਹਿਬ ਤੁਹਾਤੋਂ ਅਸੀਂ ਆਸ ਕਰਦੇ ਹਾਂ, ਕਿਉਂਕਿ ਇੱਕੋ ਧਿਰ ਆ ਜਿਹੜੀ ਨੰਗੇ ਧੜ ਲੜ ਰਹੀ ਹੈ ਦੇਸ਼ ਲਈ, ਨਿਆਂ ਲਈ। ਸੋ ਇਸ ਲਈ ਉੱਥੇ ਹੀ ਫਿਰ ਟੇਕ ਜਾਂਦੀ ਹੈ, ਤਾਂ ਉੱਥੇ ਹੀ ਫਿਰ ਉਹ ਬੂਆ ਖੜਕਾਉਣ ਦੀ ਕੋਸ਼ਿਸ਼ ਹੈ। ਤੇ ਇਸ ਮਸਲੇ ਨੂੰ ਲੈ ਕੇ ਉਹਨਾਂ ਦੀ ਉਹ ਚਿੱਠੀ ਖੂਬ ਚਰਚਾ 'ਚ ਹੈ, ਪਰ ਇਸ ਮਸਲੇ ਤੇ ਨੈਸ਼ਨਲ ਮੀਡੀਆ ਬੋਲਣੋਂ ਡਰ ਰਿਹਾ। ਠੀਕ ਹੈ ਨਾ। ਹਾਂ, ਆਹ ਮੋਦੀ ਜੀ ਵਾਲਾ ਉਹ ਜ਼ਰੂਰ ਚਲਾਊਗਾ। ਨਰਿੰਦਰ ਮੋਦੀ ਨੇ ਕਿਹਾ ਕਿ ਵਕੀਲਾਂ ਦੀ ਚਿੱਠੀ ਤੇ ਪ੍ਰਤੀਕਿਰਿਆ ਦਿੱਤੀ, ਉਹਨਾਂ ਨੇ ਕਿਹਾ ਕਿ ਦੂਸਰਿਆਂ ਨੂੰ ਡਰਾਉਣ ਧਮਕਾਉਣ ਦਾ ਕੰਮ ਕਾਂਗਰਸ ਦਾ ਪੁਰਾਣਾ ਸੱਭਿਆਚਾਰ ਰਿਹਾ। ਕਹਿੰਦੇ ਕਰੀਬ 50 ਸਾਲਾਂ ਤੋਂ ਬਿਹਤਰ ਨਿਆਂਪਾਲਿਕਾ ਦੀਆਂ ਗੱਲਾਂ ਕਰਦੇ ਸੀਗੇ, ਪਰ ਬਸ਼ਰਮ ਨੇ ਜੀ ਅਸੀਂ ਨਿਆਂਪਾਲਿਕਾ ਦਾ ਸਤਿਕਾਰ ਹੋਰ ਵੱਡਾ ਕੀਤਾ। ਤੇ ਉਧਰ ਕਹਿੰਦੇ ਖੜਗੇ ਹੋਰੀ ਕਹੀ ਜਾਂਦੇ ਨੇ ਕਿ ਸਾਰਿਆਂ ਨੂੰ ਪਤਾ ਜੀ ਕੌਣ ਡਰਾ ਰਿਹਾ ਹੈ ਨਾ, ਤੇ ਤੁਸੀਂ ਹੁਣ ਮਖੋਟੇ ਨਾ ਪਾਓ। ਸੋ ਇਹ ਰਾਜਨੀਤਿਕ ਬਿਆਨਬਾਜ਼ੀ ਆ, ਜਿਹੜੀ ਧਿਰ ਸੱਤਾ 'ਚ ਹੁੰਦੀ ਹੈ, ਸੂਬਿਆਂ ਵਾਲੀਆਂ ਧਿਰਾਂ ਸੂਬਿਆਂ ਦੇ ਹਵਾਲੇ ਨਾਲ, ਕੇਂਦਰ ਧਿਰ ਕੇਂਦਰ ਦੇ ਹਵਾਲੇ ਨਾਲ ਇਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਪਹਿਲਾਂ ਨਾਲੋਂ ਲਗਾਤਾਰ ਇਸ ਮਾਮਲੇ 'ਚ ਗਿਰਾਵਟ ਆ ਰਹੀ ਹੈ, ਔਰ ਇਸ ਦਾ ਸੱਚ ਇਹ 600 ਤੋਂ ਵੱਧ ਵਕੀਲਾਂ ਦੀ ਲਿਖੀ ਚਿੱਠੀ ਰਾਹੀਂ ਸਾਹਮਣੇ ਆਇਆ। ਜੀ ਜੀ। ਤੇ ਆਪਾਂ ਜਾਂਦੇ ਜਾਂਦੇ ਗੱਲ ਕਰੀਏ ਇੱਕ ਅਜਿਹੇ ਬਾਪ ਦੇ ਬਾਰੇ ਜਿਹਨੇ ਜਵਾਕ ਨੂੰ ਮਿਹਨਤੀ ਬਣਾਉਣ ਦੇ ਲਈ
700 ਕਰੋੜ ਦਾ ਮਾਲਕ ਸੀ, ਪਰ ਉਹਨੇ ਅਮੀਰੀ ਲੁਕਾ ਲਈ ਕਿ ਮੇਰਾ ਬੱਚਾ ਮਿਹਨਤ ਕਰੇ ਤੇ ਫਿਰ ਉਹਨੂੰ ਮੈਂ ਦੱਸਾਂ ਕਿ ਆਪਾਂ ਅਮੀਰ ਹਾਂ, ਤਾਂ ਕਿ ਉਹ ਮੋਟੀਵੇਟ ਹੋਵੇ। ਇਹ ਨਾ ਹੋਵੇ ਕਿ ਮੇਰੀ ਅਮੀਰੀ ਦੇ ਕਰਕੇ ਉਹਦੀਆਂ ਆਦਤਾਂ ਜਾਂ ਉਹਦਾ ਸੁਭਾਅ ਵਿਗੜ ਜੇ। ਬਿਲਕੁਲ ਪ੍ਰਵੀਨ ਜੀ, ਇਹ ਇੱਕ ਨਿਵੇਕਲੀ ਤਰ੍ਹਾਂ ਦੀ ਉਦਾਹਰਨ ਹੈ। ਇੱਥੇ ਸਾਡੇ ਮਤਲਬ ਮਾਪਿਆਂ 'ਚ ਇੱਕ ਰਵਾਇਤ ਬਣ ਗਈ ਹੈ ਕਿ ਆਪ ਤੰਗੀਆਂ 'ਚ ਰਹੇ ਆ ਜੀ, ਆਪਣੇ ਜਵਾਕ ਨੂੰ ਰਹਿਣ ਦੇਣਾ, ਚਾਹੇ ਕਰਜ਼ਾ ਲੈ ਕੇ ਗੱਡੀਆਂ ਲੈ ਕੇ ਦੇਣੀਆਂ ਪੈਣ, ਮੋਬਾਈਲ ਲੈ ਕੇ ਦੇਣੇ ਪੈਣ, ਸੁੱਖ ਸਹੂਲਤਾਂ ਲੈ ਕੇ ਦੇਣੀਆਂ ਪੈਣ, ਬ੍ਰਾਂਡਡ ਚੀਜ਼ਾਂ ਲੈ ਕੇ ਦੇਣੀਆਂ ਪੈਣ, ਕੱਪੜੇ ਲੀੜੇ ਤੇ ਪਰਵਾਹ ਨਹੀਂ ਕਰਦੇ, ਤੇ ਉਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਫਿਰ ਬਗੜੈਲ ਬਣਾਉਣ ਦੇ ਵਿੱਚ ਸਹਾਈ ਹੋ ਜਾਂਦੀਆਂ ਕਈ ਵਾਰ, ਜਦੋਂ ਅਸੀਂ ਉਹਨਾਂ ਨੂੰ ਅਸਲੀ ਸਥਿਤੀ ਦੱਸਦੇ ਹੀ ਨਹੀਂਗੇ। ਪਰ ਇੱਥੇ ਇੱਕ ਬਾਪ ਨੇ ਕਮਾਲ ਕੀਤਾ, 692 ਕਰੋੜ ਦੀ ਕੰਪਨੀ ਦਾ ਮਾਲਕ ਹੈ ਜੀ ਉਹ। ਠੀਕ ਹੈ ਜੀ। ਤੇ 20 ਸਾਲ ਉਹ ਆਪਣੇ ਜਵਾਕ ਤੋਂ ਨੇ ਅਮੀਰੀ ਲੁਕਾ ਕੇ ਰੱਖੀ। ਇੱਕ ਬਹੁਤ ਸਧਾਰਨ ਨਾਰਮਲ ਮੁਹੱਲੇ ਦੇ ਇੱਕ ਸਧਾਰਨ ਫਲੈਟ 'ਚ ਉਹ ਪਰਿਵਾਰ ਰਿਹਾ। ਤੇ ਉਸ ਨੇ ਇਸ ਲਈ ਕਹਿੰਦਾ ਮੈਂ ਇਹ ਸਾਰਾ ਕੁਝ ਕੀਤਾ ਤਾਂ ਕਿ ਅਮੀਰੀ ਦਾ ਅਸਰ ਕਹਿੰਦਾ ਉਹਦੇ ਵਿੱਚ ਗਰੂਰ ਦੇ ਰੂਪ 'ਚ ਨਾ ਆ ਜਾਵੇ, ਹੰਕਾਰ ਦੇ ਰੂਪ 'ਚ ਨਾ ਆ ਜਾਵੇ, ਐਸ਼ਪ੍ਰਸਤੀ ਦੇ ਰੂਪ 'ਚ ਨਾ ਆ ਜਾਵੇ। ਉਹਨੂੰ ਲੱਗੇ ਕਿ ਮੈਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ, ਬਣੀ ਬਣਾਈ ਕੰਪਨੀ ਮਿਲ ਗਈ, ਜਿਵੇਂ ਇੱਥੇ ਆਪਣੇ ਗੱਦੀ ਦਰ ਗੱਦੀ ਚੱਲਦੀਆਂ, ਸਾਰੀਆਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਕੰਮ, ਹੈ ਨਾ। ਸੋ ਉਸਨੇ ਉਹ ਕੰਪਨੀ ਤੋੜੀ ਉਹ ਚੀਜ਼ ਨੂੰ ਕਿ ਨਹੀਂ। ਤੇ ਉਹ ਕਹਿੰਦਾ ਜਦੋਂ ਮੇਰਾ ਜਵਾਕ ਗ੍ਰੈਜੂਏਟ ਹੋ ਗਿਆ, 20 ਸਾਲ ਬਾਅਦ ਜਦੋਂ ਉਹਨੇ ਗ੍ਰੈਜੂਏਸ਼ਨ ਕਰ ਲਈ, ਤੇ ਫਿਰ ਉਸਨੇ ਕਿਹਾ ਕਿ ਮੈਂ ਕੋਈ ਕੰਮ ਕਰਨਾ ਚਾਹੁੰਦਾ, ਮੈਂ ਦੱਸੋ ਕਿ ਆਪਾਂ ਤਾਂ ਪਹਿਲਾਂ ਹੀ ਕਰਜ਼ੇ 'ਚ ਡੁੱਬਿਆ। ਕਹਿੰਦੇ ਕਿ ਉਹਨੂੰ ਇੰਨੇ ਸਾਲ ਹੀ ਦੱਸਦੇ ਰਹੇ ਕਿ ਆਪਾਂ ਕਰਜ਼ੇ 'ਚ ਡੁੱਬੇ ਹੋਏ ਆ, ਆਪਣੇ ਤਾਂ ਬਹੁਤ ਕਰਜ਼ਾ, ਆਪਾਂ ਬੜੀ ਔਖੇ ਦੌਰ 'ਚੋਂ ਲੰਘ ਰਹੇ ਹਾਂ। ਤੇ ਕਹਿੰਦੇ ਫਿਰ ਉਸ ਸਮੇਂ ਪਿਤਾ ਨੇ ਦੱਸਿਆ ਕਿ ਪੁੱਤ ਫਿਕਰ ਨਾ ਕਰ, ਆ 692 ਕਰੋੜ ਆ, ਤੂੰ ਇਹਨੂੰ ਦੇਖ ਕੇ ਤੂੰ ਅੱਗੇ ਕਿਵੇਂ ਵਧਣਾ। ਇਹ ਚੀਨ ਦੀ ਘਟਨਾ ਜੀ। ਚੀਨ ਦੇ ਵਿੱਚ ਇੱਕ ਪਿਤਾ ਜਦੋਂ ਬੱਚੇ ਦਾ ਜਨਮ ਹੁੰਦਾ, ਉਹ ਤੋਂ ਪਹਿਲਾਂ ਹੀ ਇੱਕ ਆਪਣੀ ਨਵੀਂ ਕੰਪਨੀ ਸ਼ੁਰੂ ਕਰਦਾ। ਅੱਛਾ। ਤੇ ਉਸ ਤੋਂ ਬਾਅਦ ਉਹ ਤੈਅ ਕਰਦਾ ਕਿ ਇਹ ਕੰਪਨੀ ਤਰੱਕੀ ਕਰ ਰਹੀ ਹੈ, ਪਰ ਆਪਾਂ ਬੱਚੇ ਤੇ ਇਹਦਾ ਰੰਗ ਨਹੀਂ ਆਉਣ ਦੇਣਾ, ਉਹਦਾ ਪਰਿਵਾਰ ਉਹਦਾ ਸਾਥ ਦਿੰਦਾ। ਤੇ 20 ਸਾਲ ਉਹ ਅਮੀਰੀ ਲੁਕਾਓ ਕੇ ਇੱਕ ਫਲੈਟ 'ਚ ਰਹਿੰਦੇ ਨੇ ਤਾਂ ਕਿ ਬੱਚਾ ਵਿਗੜੇ ਨਾ, ਮਿਹਨਤਕਸ਼ ਬਣੇ। ਤੇ ਜਦੋਂ ਅੱਜ ਬੱਚਾ ਉਸ ਮਿਹਨਤਕਸ਼ ਰੂਪ 'ਚ ਸਾਹਮਣੇ ਆ ਗਿਆ, ਤਦ ਪਿਤਾ ਨੇ ਖੁਲਾਸਾ ਕੀਤਾ ਕਿ ਪੁੱਤ 692 ਕਰੋੜ ਦੇ ਮਾਲਕ ਹਨ। ਸੋ ਇੱਕ ਵੱਡੀ ਉਦਾਹਰਨ ਹੈ ਜੀ। ਸੋ ਇਸ ਹਵਾਲੇ ਨਾਲ ਮਤਲਬ ਕਿ ਅਹਿਮ ਹੈ ਕਿ ਹੁਣ ਏਦਾਂ ਵੀ ਇੱਕ ਤਰੀਕਾ ਹੈਗਾ ਬੱਚਿਆਂ ਨੂੰ ਪਾਲਣ ਦਾ। ਇਸ ਲਈ ਖਬਰ ਮੈਨੂੰ ਲੱਗਦਾ ਚਰਚਾ ਜ਼ਰੂਰ ਹੋਣੀ ਚਾਹੀਦੀ। ਹਾਂਜੀ, ਬਿਲਕੁਲ। ਜ਼ਰੂਰੀ ਨਹੀਂ ਹੁੰਦਾ ਕਿ ਜਿਵੇਂ ਤੁਸੀਂ ਸਾਧਨਾਂ ਦਾ ਜ਼ਿਕਰ ਕੀਤਾ ਕਿ ਕਰਜ਼ਾਈ ਹੋ ਕੇ ਉਹਨਾਂ ਨੂੰ ਸਾਧਨ ਦਿਓ, ਉਹਦੇ 'ਚ ਇੱਕ ਮਨੁੱਖਤਾ ਵਾਲੇ ਜਿਹੜੇ ਅਸਲ ਦੇ ਵਿੱਚ ਸਿਧਾਂਤ ਨੇ, ਗੁਣ ਨੇ, ਉਹ ਡਿਵੈਲਪ ਹੋਣੇ ਚਾਹੀਦੇ ਆ। ਉਹਦਾ ਨੈਤਿਕ ਬਲ ਚੰਗਾ ਹੋਣਾ ਚਾਹੀਦਾ, ਉਹ ਮੋਰਲ ਗਰਾਊਂਡ ਤੇ ਸਹੀ ਹੋਣਾ ਚਾਹੀਦਾ, ਅਸੂਲਣ ਹੋਵੇ। ਤੇ ਜੇਕਰ ਚਲੋ ਪੂੰਜੀ ਦੇ ਵਿੱਚ ਕਈ ਪਰਿਵਾਰ ਚੰਗੇ ਵੀ ਨੇ, ਇਹਦੇ ਵਿੱਚ ਕੋਈ ਦੁਰਾਏ ਨਹੀਂ, ਪਰ ਉਹ ਉੱਥੇ ਵੀ ਕੁਝ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਕਿ ਤੁਸੀਂ ਨਾਲ ਕੰਮ ਸਹਿਕਰਮੀ ਦਾ ਸਤਿਕਾਰ ਕਿਵੇਂ ਕਰਨਾ। ਬਹੁਤ ਸਾਰੀਆਂ ਵੈਲਿਊਜ਼ ਨੇ ਜਿਹੜੀਆਂ ਆਪਾਂ ਨੂੰ ਪਰਿਵਾਰ ਦੇ ਵਿੱਚੋਂ ਮਿਲਦੀਆਂ। ਆਪਾਂ ਬਹੁਤ ਵਾਰੀ ਆਪਣੇ ਮੂਹਰੇ ਬੰਦਾ ਸ਼ਰੇਆਮ ਝੂਠ ਬੋਲ ਰਿਹਾ ਹੁੰਦਾ, ਪਰ ਆਪਾਂ ਫਿਰ ਵੀ ਮੁਸਕਰਾ ਦਿੰਦੇ ਹਾਂ ਕਿ ਅਣਜਾਣ ਬਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਚੱਲ ਕੋਈ ਨਾ, ਇਹਦਾ ਮਾਣ ਰਹਿ ਜਾਊਗਾ, ਇਹ ਵੱਡਾ ਥੋੜਾ ਜਿਹਾ, ਕੋਈ ਗੱਲ ਨਹੀਂ, ਹਨਾ। ਸੋ ਇਹ ਚੀਜ਼ਾਂ ਸਾਰੀਆਂ ਤੁਸੀਂ ਸਿੱਖਦੇ ਆ ਜ਼ਮਾਨੇ ਤੋਂ, ਸਮਾਜ ਤੋਂ। ਔਰ ਪਰਿਵਾਰ ਪਹਿਲੀ ਪਾਠਸ਼ਾਲਾ, ਪਹਿਲਾ ਸਕੂਲ ਹੈ ਤੁਹਾਨੂੰ ਦੁਨੀਆਦਾਰੀ ਮਾਮਲਿਆਂ ਦੇ ਵਿੱਚ ਸਿਖਾਉਣ ਦੇ ਲਈ। ਔਰ ਬਹੁਤ ਸੋਹਣਾ ਉਪਰਾਲਾ। ਮੇਰੇ ਖਿਆਲ ਦੇ ਨਾਲ ਤਾਂ ਸਾਰਿਆਂ ਨੂੰ, ਚਾਹੇ ਸਾਰੀ ਸੰਪੱਤੀ ਨਾ ਲਗਾਓ, ਪਰ ਥੋੜਾ ਥੋੜਾ ਜ਼ਰੂਰ ਉਹਨੂੰ ਅਹਿਸਾਸ ਕਰਾਓ ਕਿ ਮਿਹਨਤ ਜ਼ਰੂਰੀ ਹੈ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।